ਮੇਰੇ ਖਿਆਲ ਦੁਸ਼ਹਿਰਾ ਇੱਕ ਹਾਂ ਹੁੰਦਾ ਹੈ, ਹਾਂ ਹੁੰਦਾ ਹੈ। ਉਦੋਂ ਗੱਡਾ ਨਵਾਂ ਕਰਦੇ ਨੇ। ਅੱਛਾ ਉਹ ਫਿਰ ਲਿਆਉਂਦਾ ਹੁੰਦਾ ਸੀ, ਲਾਲ ਦੀ ਘੋੜੀ ਹੁੰਦੀ ਸੀ ਅੱਛਾ ਮਰਰੀ ਦੀ, ਹਾਂ ਉਹਦੇ ਫਿਰ ਲੱਦ ਕੇ ਲਿਆਉਂਦਾ ਹੁੰਦਾ ਸੀ ਘੋੜੀ ਦਾ ਲੱਦਾ। ਇਹਨਾਂ ਨੇ ਗੰਨੇ ਫਿਰ ਆਖਣਾ ਬਾਬਾ ਆ ਗਿਆ ਜੇ ਓਏ, ਉਹ ਚਾਚਾ ਆ ਗਿਆ ਜੇ, ਉਹ ਚਾਚਾ ਗੰਨੇ ਲੈ ਆਇਆ ਜੇ ਓਏ, ਨਵੇਂ ਕਰੋ। ਮੈਂ ਠੀਕ ਠਾਕ ਆ ਬਾਦਸ਼ਾਹ, ਅੱਲਾ ਤੁਹਾਡੀ ਜ਼ਿੰਦਗੀ ਦੇਵੇ, ਮੌਲਾ ਤੁਹਾਨੂੰ ਬਹੁਤਾ ਦੇ ਦੇ ਤੇ ਖੈਰ ਵੀ ਮੇਰੀ ਆ, ਮੈਂ ਅਜੇ ਠੀਕ ਠਾਕ ਆ ਤੇ ਤੁਸੀਂ ਸੁਣਾਓ ਠੀਕ ਠਾਕ ਹੋ? ਉਹ ਮੈਨੂੰ ਪਿੰਡ ਦਾ ਨਹੀਂ ਪਤਾ, ਨਹੀਂ ਮੈਂ ਹੁਣ ਨੂੰ ਕਈ ਜਗ੍ਹਾ ਜਾਣਾ ਸੀ। ਸਾਡੇ ਖੂਹ ਜਿਹੜਾ ਸੀ ਉਹ ਤਰੀਕਾ ਵਾਲਾ ਖੂਹ ਕਹਿੰਦੇ ਸੀ। ਇਹ ਖੂਹ ਜਿਹੜਾ ਆਗੀ ਮਾਛੀ ਦੀਆਂ ਜਿਹੜੀਆਂ ਕਬਰਾਂ ਨੇ, ਆਗੀ ਮਾਛੀ ਦੇ ਉਹਦੀਆਂ ਕਬਰਾਂ ਦੇ ਕੋਲ ਜਿਹੜਾ ਰਾਹ ਛੀਛਰ ਵਾਲੀ ਨੂੰ ਜਾਂਦਾ ਸੀ ਜੀ ਜੀ, ਉਹਦੇ ਲਾਗੇ ਸੀ। ਇਹ ਸਹੀ ਗੱਲ। ਉੱਥੇ ਉਹ ਪਿੰਡ ਦੇ ਵਿੱਚ ਬਹੁਤ ਵੱਡੀ ਮਤਲਬ ਚੂੜਿਆਂ ਦੀ ਠੱਠੀ ਸੀ, ਠੱਠੀ ਤੋਂ ਅੱਗੇ ਸੀ। ਤੇ ਦੂਸਰੇ ਇੱਕ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਮਤਲਬ ਚਾਚੇ ਦਾ ਭਰਾ ਹੀ ਲੱਗਦੇ ਨੇ, ਦਰਸ਼ਨ ਸਿੰਘ ਹੁਣੀ। ਉਹ ਕਹਿੰਦੇ ਸੀ ਕਿ ਜਿਹੜੇ ਸੈਯਦ ਪੀਰ ਜਾਨੀ ਸ਼ਾਹ ਦਾ ਮੇਲਾ ਕਰਵਾਉਂਦੇ ਨੇ ਉੱਥੇ ਆਪਣੇ ਜੋਗੀ, ਉਹਨਾਂ ਦੇ ਜਿਹੜੇ ਲੜਕੇ ਸਨ ਉਹ ਮੇਰੇ ਨਾਲ ਪੜ੍ਹਦੇ ਸਨ, ਪਰ ਮੈਨੂੰ ਉਹਨਾਂ ਚੋਂ ਕਿਸੇ ਦਾ ਨਾਂ ਜਿਹੜਾ ਉਹ ਯਾਦ ਨਹੀਂ। अस्सलामुअलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल तुहाडी खिदमत दे विच हाज़र हां। दोस्तों मैं इस वेले तुहानू आकी माछी पिंड दा व्यू दिखा रहा वां। आकी माछी पेजो की पिंड दे नाल लगदा पिंड जी। सांझा पंजाब अज हाज़र होया सरदार कुलवंत सिंह नागरा जी की रिक्वेस्ट ते उन्हां दा नानका पिंड पेजो की। ਤੇ मैं तुहानू इस वेले पेजो की पिंड का व्यू दिखा रहा वा। आ जिहड़े तुहानू गुंबद नज़र आ रहे ने आ पेजो की पिंड दे। ते इहदे नाल नाल सानू रिक्वेस्ट की ज्योति कंग जी ने। ज्योति कंग जी दे दोस्त जग्गी भाजी, उन्हां दे बुजुर्ग सरदार दर्शन सिंह भी इस पिंड तो बिलोंग करते सन। ते असी इस वेले जिहड़ी पेजो की पिंड दे बाहर फिरनी है, उस रूट ते असी तुहानू चलदियां होया पिंड का व्यू दिखा रहे हां। बड़ा ही खूबसूरत मंजर पेश कर रहे ने गुंबद पेजो की पिंड का। ते अज असी इस पिंड बारे तुहानू जानकारी देंगे। सन 47 तो पहले इस पिंड दे विच किहड़े-किहड़े लोग आबाद सन ते की कुछ कहानी इस पिंड दी, ते होर किहड़े-किहड़े पॉइंट ने इस पिंड दे विच वेखण लायक जिन्हां नू ओह लोग अज भी याद कर रहे ने। सो अज असी तुहानू पिंड पेजो के बारे इन्फॉर्मेशन देंगे। तहसील पसरूर ते डिस्ट्रिक्ट सियालकोट दे विच यह पिंड आंदा है जी, पेजो की। अच्छा वीर जी, पुरानी मस्जिद ਜਿਹੜਾ ਉਹਨਾਂ ਨੇ ਘਰ ਦੱਸਿਆ ਸੀ ਆਪਣਾ ਪੁਰਾਣੀ ਮਸਜਿਦ ਦੇ ਕੋਲ। ਹਾਂਜੀ ਹਾਂਜੀ, ਖਾਦਮ ਰਾਸੀ ਉਹ ਅੱਗੇ ਨਹੀਂ ਜਿਹੜਾ ਉਹਨਾਂ ਦਾ ਘਰ ਸੀ ਲੈਂਦੇ ਪਾਸੇ ਛੱਪੜ ਦੇ ਕੋਲ, ਉਹ ਉਧਰ ਉਸ ਪਾਸੇ। ਹਾਂਜੀ, ਇਹ ਜੇ ਉਹਨਾਂ ਦਾ ਘਰ ਪੁਰਾਣਾ, ਇਹਨਾਂ ਦਾ ਇਹ ਵੀ ਇਸੇ ਪਿੰਡ ਚ ਜਿਹੜੀ ਮਮਕੀ ਨਹੀਂ ਬਣੀ, ਇਹ ਇਹਨਾਂ ਦਾ ਘਰ ਇਹਦੇ ਚਬਾਰਾ ਸੀ। ਇਹਨਾਂ ਦੇ ਪਿਓ ਹੱਥੀਆਂ ਆਣ ਕੇ ਲਟਾਇਆ। ਬੜਾ ਸ਼ੌਕ ਨਾਲ ਸਬਜ਼ੀਆਂ। ਜੀ ਜੀ ਜੀ, ਠੀਕ। ਇਹ ਘਰ ਇਹਨਾਂ ਦੇ ਸਹੀ ਸਹੀ ਹੈ ਜੀ। ਪਿੰਡ पेजो ਦੀਆਂ ਗਲੀਆਂ ਦਾ ਵੀ ਤੁਹਾਨੂੰ ਦਿਖਾ ਰਿਹਾ ਹਾਂ। ਪੁਰਾਣਾ ਪਿੰਡ ਜੀ ਹੈ, 1947 ਤੋਂ ਪਹਿਲੇ ਦਾ ਆਬਾਦ। ਕੀ ਹਾਲ ਹੈ ਬਾਬਾ ਜੀ, ਠੀਕ ਹੋ? ਖੈਰ ਹੈ ਅੱਲਾ ਦੀ। ਸਹੀ, ਠੀਕ ਠਾਕ। ਅੱਛਾ, ਤੁਹਾਡੇ ਯਾਰ ਨੇ ਤੁਹਾਨੂੰ ਯਾਦ ਕੀਤਾ? ਕਿਹਨੇ ਨੇ? ਦਲੀਪ ਸਿੰਘ ਨੇ।
ਦਲੀਪ ਸਿੰਘ ਦਾ ਵੱਡਾ ਭਰਾ ਸੀ ਆਪਣਾ ਗੁਰਚਰਨ ਸਿੰਘ। ਹੈ ਗੁਰਚਰਨ ਸਿੰਘ, ਦਲੀਪ ਸਿੰਘ ਤੋਂ ਵੱਡਾ। ਗਿਚਰਨ ਫਿੰਡ। ਹਾਂ, ਤੇ ਦਲੀਪ ਸਿੰਘ ਦਾ ਪਤਾ ਨਾ, ਉਹਦੀ ਸੱਜੀ ਅੱਖ। ਆਹੋ। ਹਾਂ, ਉਹਨੇ ਯਾਦ ਕੀਤਾ ਤੁਹਾਨੂੰ। ਅੱਛਾ। ਹਾਂ, ਚੇਤਾ ਆਇਆ। ਹਾਂ ਸਹੀ ਹੈ, ਉਹਨਾਂ ਨੇ ਕਿਹਾ ਤੁਸੀਂ ਜਾਇਓ, ਉਹ ਮੇਰਾ ਯਾਰ ਸੀ। ਅਸੀਂ ਸਾਡੇ ਘਰਾਂ ਦੇ ਕੋਲ ਹਨੂਮਾਨ ਦਾ ਮੰਦਿਰ ਹੁੰਦਾ ਸੀ, ਉੱਥੇ ਭੈਰੋਂ ਦੀ ਫੋਟੋ ਲੱਗੀ ਹੋਣੀ, ਅਸੀਂ ਇੱਕ ਦੂਸਰੇ ਨੂੰ ਡਰਾਣਾ। ਹਾਂ, ਤੇ ਕੋਈ ਗੱਲਬਾਤ ਦੱਸੋ ਉਸ ਵੇਲੇ। ਉਸ ਵੇਲੇ ਹਾਂ, ਅਸਾਂ ਉਸ ਵੇਲੇ ਵਾਹੀ ਰੱਖੀ ਸੀ। ਅੱਛਾ। ਜਿਹੜੇ ਵਕਤ ਦੀ ਉਹ ਗੱਲ ਕਰਦੇ ਨੇ, ਹਾਂ। ਵਾਹੀ ਰੱਖੀ ਸੀ ਹੂੰ ਤੇ ਵਾਹੀ ਦੇ ਵਿੱਚ ਪਹਿਲੀ ਲੋਕਾਂ ਦੀ ਬੰਨ ਹੁੰਦੇ ਸਾਂ ਹੂੰ ਤੇ ਆਪਣਾ ਅਸੀਂ ਕਾਰੋਬਾਰ ਪੈ ਕਰ ਦਿੰਦੇ ਸਾਂ। ਹੂੰ ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ, ਕੋਈ ਕਿੱਸਾ। ਬੜਾ ਪਿਆਰ ਸੀ, ਸਲੂਕ ਸੀ। ਬੜਾ ਹੀ ਪਿਆਰ ਸੀ। ਹੂੰ, ਉਹਦੇ ਪਿਆਰ ਵੀ ਬੜਾ ਸੀ। ਸਹੀ ਹੈ, ਠੀਕ ਹੈ। ਕਿੱਥੇ ਕੁ ਹੁੰਦਾ ਹੈ? ਉਹ ਸ਼ੇਰੀਆਂ ਪਿੰਡ 'ਚ ਬੈਠੇ ਨੇ, ਸ਼ੇਰੀਆਂ ਪਿੰਡ 'ਚ। ਸ਼ੇਰੀਆਂ ਪਿੰਡ, ਗੁਰਦਾਸਪੁਰ, ਇੰਡੀਆ। ਉਹ ਤੇ ਤੂੰ ਟੁਰ ਗਏ ਨਾ 47 ਵੇਲੇ। ਹਾਂ, ਤੇ ਤੁਹਾਨੂੰ ਨਹੀਂ ਭੁੱਲਿਆ, ਤੁਹਾਡੇ ਨਾਂ ਨੂੰ ਨਹੀਂ ਭੁੱਲਿਆ ਉਹ। ਅੱਜ ਵੀ ਤੁਹਾਨੂੰ ਯਾਦ ਕਰਦੇ ਨੇ। ਤੁਸੀਂ ਕਦੀ ਕੀਤਾ ਯਾਦ ਉਹਨਾਂ ਨੂੰ? ਯਾਦ ਤੇ ਬੜਾ ਕਰਦੇ। ਹਾਂ, ਜੇ ਸਹੀ ਪੁੱਛਦੇ ਹੋ ਤੇ। ਜੀ ਕਰੋ ਗੱਲ ਜੀ। ਉਹ ਬਾਦਸ਼ਾਹ ਉਹ ਸੁਣ ਲੈਣਗੇ। ਹਾਂ, ਉਹ ਤੁਹਾਡੀ ਗੱਲ ਸੁਣਨਗੇ, ਤੁਹਾਡੀ ਫੋਟੋ ਸ਼ੋਟੋ ਤਸਵੀਰ ਵੀ ਜਾਏਗੀ ਉਹਨਾਂ ਤੱਕ। ਹਾਂ, ਫਿਲਮ ਤੁਹਾਡੀ ਬਣਾ ਰਹੇ ਹਾਂ ਅਸੀਂ। ਕੋਈ ਉਹਨਾਂ ਦੇ ਨਾਂ ਕੋਈ ਸੁਨੇਹਾ ਦੇਵੋ, ਕੋਈ ਸੁਣਾ ਦੇਵੋ ਕਿ ਮੈਂ ਠੀਕ ਠਾਕ ਆ। ਮੈਂ ਅੱਲਾ ਦੀ ਰਹਿਮਤ ਨਾਲ ਜੇ ਠੀਕ ਠਾਕ ਆ। ਹਾਂ, ਰੱਬ ਦੀਆਂ ਰਹਿਮਤਾਂ ਨੇ। ਹੂੰ, ਜਦੋਂ ਦੇ ਤੁਸੀਂ ਗਏ ਉਦੋਂ, ਹਾਏ ਹਾਏ। ਹਾਂ, ਉਦੋਂ ਦਾ ਯਾਦ ਕਰੀਏ ਨਾ ਸੀ ਹੂੰ, ਤੇ ਸਾਨੂੰ ਆਉਂਦੇ ਨੇ ਇਹ ਨਾਲ ਸੁਰ ਜੋਗਾ। ਅੱਛਾ, ਕੋਲ ਸੁਰ ਜੋ ਉਹਨਾਂ ਕੋਲ ਹੀ ਟੁਰ ਜਾਓ। ਅਸੀਂ ਆਨੇ ਆ ਜੇ ਟੁਰ ਵੀ ਜਾਈਏ ਹੂੰ, ਤੇ ਸਾਡਾ ਕੀ ਵਿਗੜਨਾ? ਹੂੰ, ਉਹ ਸਾਡੇ ਜਮਾਨ ਭਾਈ, ਅਸੀਂ ਉਹਨਾਂ ਦੇ ਹੱਥਾਂ ਦੇ ਜੰਮੇ। ਹੂੰ, ਉਹਦੇ ਤੁਸੀਂ ਉਹਦਾ ਯਾਦ ਨਹੀਂ ਕਰ ਦਿੰਦੇ। ਪਾਕਿਸਤਾਨ ਬਣਨਾ ਸੀ ਤੇ ਉਹਦਾ ਜਾਣਾ ਸੀ। ਹੂੰ, ਤੇ ਠੀਕ ਹੈ, ਜੋ ਕੁਝ ਅੱਡਾ ਨੂੰ ਮਨਜ਼ੂਰ ਹੋਵੇ ਹੁੰਦਾ ਤੇ ਉਹ ਹੋਵੇ। ਜੀ ਇਹ ਗੱਲਬਾਤ ਹੈ। ਜੀ ਉਂਝ ਆਪ ਮੈਂ ਹੁਣ ਸਾਰੀ ਉਮਰ ਚੌਕੀਦਾਰੇ ਚ ਕੱਢ ਛੜੀ ਹੈ। ਅੱਛਾ, ਠੀਕ ਹੈ। ਚੌਕੀਦਾਰਾ ਮੈਂ ਕਰਦਾ ਹਾਂ। ਬਾਬਾ ਜੀ ਜਦੋਂ ਟੁਰ ਗਏ ਨੇ, ਹਾਂ, ਜਦੋਂ ਇੱਥੋਂ ਟੁਰ ਗਏ ਨੇ 47 ਵੇਲੇ, ਹਾਂਜੀ, ਉਦੋਂ ਤੁਹਾਨੂੰ ਹੋਸ਼ ਹੈ ਜਦੋਂ ਗਏ ਨੇ? ਬੜੇ ਹੋਸ਼ ਹੈਗੇ। ਅੱਛਾ, ਉਹਨਾਂ ਨੇ ਕਿਹਾ ਸਾਡਾ ਘਰ ਪਿੰਡ ਦੇ ਲਹਿੰਦੇ ਪਾਸੇ ਸੀ, ਛੱਪੜ ਦੇ ਕੋਲ। ਛੱਪੜ ਦੇ ਉਹਦੇ ਕੋਲ ਇੱਕ ਮੰਦਿਰ ਸੀ ਹਨੂਮਾਨ ਦਾ। ਹਨੂਮਾਨ। ਹਾਂ, ਉਹ ਕਿੱਥੇ ਸੀ? ਉਹ ਮਨੂ ਹਨੂਮਾਨ ਤੇ ਇੱਥੇ ਸਾਡੇ ਛੱਪੜ ਤੇ ਲੈਂਦੇ ਇੱਧਰ। ਨਹੀਂ, ਇਹ ਛੱਪੜ ਕਾਂ ਦਾ ਛੱਪੜ ਵੀ ਹੈ ਨਾ। ਪਰ ਲੈਂਦੇ ਪਾਸੇ ਤੇ ਇੱਧਰ ਹੀ ਹੈ ਨਾ। ਲੈਂਦੇ ਪਾਸੇ ਤੇ ਕਿਰਾਇਆ ਲੈ। ਨਹੀਂ, ਇਹਨਾਂ ਨੂੰ ਪਤਾ ਹੈ। ਇੱਥੇ ਕਰਕੇ ਉਹ ਤੇ ਇੱਥੋਂ 4 ਘਰ ਛੱਡ ਕੇ ਨਾ, ਹਾਂ, 4-5 ਜੀ ਤੇ ਅੱਗੇ ਉਹਦਾ ਹਨੂਮਾਨ ਸੀ ਹਾਂ, ਬਣਿਆ ਆ। ਅੱਛਾ, ਉਹ ਵਿੰਦੇ ਨੇ ਹਾਂ ਉੱਥੇ ਪ੍ਰਸ਼ਾਦ ਬਣਦੇ, ਕੜਾਹ ਬਣਵਾ ਕੇ ਤੇ ਬਣਦੇ ਨੇ। ਤੇ ਕੋਈ ਬੰਦਾ ਰਹਿ ਵੀ ਗਿਆ ਸੀ ਤੇ 47 ਵੇਲੇ ਉਹਨਾਂ ਦਾ, ਕੋਈ ਜਿਹੜਾ ਜਿਹਦੇ ਕੋਲ ਮਤਲਬ ਜਿਹੜਾ ਨਹੀਂ ਇੱਥੋਂ ਗਿਆ? ਕੋਈ ਹੈ ਸੀ ਬੰਦਾ ਜੀਤ ਸਿੰਘ ਦੀ ਪੱਤੀ ਚੋਂ? ਅਰਜੀਤ ਸਿੰਘ। ਜੀਤ ਸਿੰਘ ਦੀ ਪੱਤੀ ਚ ਕੋਈ ਰਹਿ ਗਿਆ ਸੀ ਬੰਦਾ ਜਿਹਦੀ ਸ਼ਾਦੀ ਮੁਸਲਮ? ਜੀਤਾ ਹਾਂ, ਅਸੀਂ ਜੀਤਾ ਹੀ ਜਾਂਦੇ ਨੇ। ਅੱਛਾ, ਠੀਕ ਹੈ। ਉਹਨਾਂ ਦੀ ਪੱਤੀ ਚ ਉਹ ਨਾ ਤਾਂ ਸਵਰ ਜਿਤਾ ਨਹੀਂ। ਨਹੀਂ, ਉਹ ਤੇ ਗੱਲ ਨਾ। ਸਹੀ, ਠੀਕ। ਬਹੂ ਸ਼ਾਹ ਤੇ ਗੋਰੀ ਦਾ ਚੁਬਾਰਾ ਉਹ ਵੀ ਆਇਆ ਸੀ? ਉਹ ਵੀ ਹੈ। ਅੱਛਾ, ਉਹੜਾ ਗੋਰੀ ਹੀ ਅੱਖਾਂ ਤੋਂ ਨਹੀਂ ਨੂੰ ਦਿਸਦਾ। ਆਹੋ, ਨਬੀਨਾ ਸੀ ਉਹ ਗੇਤਰਾ ਹੀ ਤੁਰ ਗਿਆ ਸੀ। ਉਹ ਗੇਤਰੇ ਟੁਰ ਗਏ ਸਨ। ਉਹ ਗੇਤਰਾ ਟੁਰ ਗਿਆ। ਸਹੀ ਹੈ। ਤੇ ਵਾਵਾ ਮਾਲਦਾਰ ਬੰਦੇ ਸਨ, ਉਹ ਸ਼ਾਹੂਕਾਰਾ ਵੀ ਕਰਦੇ ਸਨ। ਬੜੇ ਵਸਦੇ ਬੰਦੇ ਸਨ ਕਿ ਉਹਨਾਂ ਦਾ ਤਾਂ ਰਕਬਾ ਸੀ ਬੜਾ। ਜੀ ਪੀਰ ਬਿਸ਼ਕ ਜੱਟ ਇੱਕ ਹੁੰਦਾ ਸੀ, ਨੰਦਨੀ ਕਲੇਰੀ। ਅੱਛਾ, ਤੇ ਉਦੋਂ ਖਤਰੀਆਂ ਦੇ ਨਾਮ ਪੈਲੀ ਨਹੀਂ ਸੀ ਹੁੰਦੀ। ਹਾਂ, ਉੱਥੇ ਉਹ ਦਿਨ ਆਉਂਦਾ ਸੀ ਬਾਬਾ ਪੀਰ ਬਿਸ਼ਕ ਜਿਹੜਾ ਨਾ, ਉਹਦਾ ਇੱਥੇ ਬਾਊਸ਼ਾਹ ਨਾ ਸਾਡੇ ਗੁਆਂਢ। ਬਾਊਸ਼ਾਹ ਦੇ ਪਿਓ ਦਾ ਨਾ ਬੇਲੀ ਸ਼ਾਹ ਸੀ। ਬੇਲੇ ਸ਼ਾਹੀ। ਹਾਂ, ਉਹ ਉਹਨਾਂ ਦਾ ਸੀ। ਅਸੀਂ ਉਹਨੂੰ ਹੁੱਕਾ ਤਮਾਕੂ ਪਵਾ ਕੇ ਦਿੰਦੇ ਹੁੰਦੇ ਹਾਂ।
ਪਾਣੀ ਛਾਣੀ ਵੀ ਦੱਸੇ ਪਾਣੀ ਵੀ ਪੁੱਛਣਾ ਜੀ ਉਹਦਾ ਉਹ ਪੀਰ ਵਿਸ਼ਕਦਾ ਤੇ ਉਹਦਾ ਬੜਾ ਪਿਆਰ ਸੀ ਤੇ ਬੜਾ ਸਲੂਕ ਸੀ। ਉਹ ਇਸ ਤਰ੍ਹਾਂ ਦੇ ਬੰਦੇ ਹਨ। ਦੁਸ਼ਹਿਰਾ ਇੱਕ ਹਾਂ। ਹੁੰਦਾ ਹੈ, ਹਾਂ ਹੁੰਦਾ ਹੈ। ਉਦੋਂ ਗੱਡਾ ਨਵਾਂ ਕਰ ਦਿੰਦੇ ਸਨ। ਅੱਛਾ ਉਹ ਫਿਰ ਲਿਆਉਂਦਾ ਹੁੰਦਾ ਸੀ, ਲਾਲ ਵੀ ਘੋੜੀ ਹੁੰਦੀ ਸੀ ਅੱਛਾ ਮਰੀ ਦੀ, ਹਾਂ ਉਹਦੇ ਫਿਰ ਲੱਦ ਕੇ ਲਿਆਉਂਦਾ ਹੁੰਦਾ ਸੀ ਘੋੜੀ ਦਾ ਲੱਦਾ। ਤੇ ਇਹਨਾਂ ਨੇ ਗੰਨੇ ਫਿਰ ਆਖਣਾ ਬਾਬਾ ਆ ਗਿਆ ਜੇ ਓਏ, ਉਹ ਚਾਚਾ ਆ ਗਿਆ ਜੇ, ਉਹ ਚਾਚਾ ਗੰਨੇ ਲੈ ਆਇਆ ਜੇ ਓਏ, ਨਵੇਂ ਕਰੋ। ਉਹ ਗੰਨਾ ਉਦੋਂ ਚੂਕ ਦਿੰਦੇ ਸਨ ਜੀ ਜੀ ਉਹ ਲਿਆਉਣੇ ਤੇ ਉਹ ਨਵੇਂ ਕਰਦੇ। ਜੀ ਠੀਕ ਹੈ ਠੀਕ ਹੈ ਠੀਕ ਹੈ। ਉਹਦਾ ਦਿਲ ਕਰਦਾ ਹੈ ਦਲੀਪ ਸਿੰਘ ਦਾ ਆਪਣਾ ਪਿੰਡ ਵੇਖਣ ਤੇ ਆਵੇ। ਅੱਛਾ ਆਵੇ ਆਵੇ ਠੀਕ ਹੈ ਸੌ ਸਹੀ। ਬਿਸਨੇ ਦਾ। ਤੁਸੀਂ ਆਓ ਭਗਤ ਕਰੋਗੇ ਪੂਰੀ ਉਹਨਾਂ ਦੀ। ਹਾਂ ਹਾਂ ਸਹੀ ਹੈ ਸਹੀ ਹੈ। ਹਾਂ। ਚਲੋ ਜੀ ਠੀਕ ਹੈ ਫਿਰ ਬਾਬਾ ਜੀ ਕੋਈ ਸੁਨੇਹਾ ਸਨੂਹਾ ਉਹਨਾਂ ਦੇ ਨਾਮ। ਚਲੋ ਤੁਸੀਂ ਪਹਿਲੇ ਵੀ ਗੱਲ ਕੀਤੀ ਸਲਾਮ ਦੁਆ ਕੋਈ। ਰਹਾਓ ਤੁਸੀਂ ਇਹ ਮੈਂ ਠੀਕ ਠਾਕ ਆ ਬਾਦਸ਼ਾਹ। ਹਾਂ ਓਏ ਅੱਲਾ ਤੁਹਾਡੀ ਜ਼ਿੰਦਗੀ ਦੇਵੇ, ਉਹ ਮੌਲਾ ਤੁਹਾਨੂੰ ਬਹੁਤਾ ਦੇਵੇ ਤੇ ਖੈਰੀ ਮੇਰੀ ਆ। ਮੈਂ ਅਜੇ ਠੀਕ ਠਾਕ ਆ ਤੇ ਤੁਸੀਂ ਸੁਣਾਓ ਠੀਕ ਠਾਕ ਹੋ? ਉਹ ਮੈਨੂੰ ਪਿੰਡ ਦਾ ਹੀ ਨਹੀਂ ਪਤਾ ਨਹੀਂ ਤੇ ਮੈਂ ਹੁਣ ਨੂੰ ਕਈ ਜਗ੍ਹਾ ਜਾਣਾ ਸੀ। ਠੀਕ ਹੈ ਆਖੋ ਤੁਸੀਂ ਵੀ ਆਓ, ਆਖੋ ਸਾਡੇ ਕੋਲ ਆਓ, ਆਓ ਤੁਸੀਂ। ਵੈਲਕਮ ਕਰਾਂਗੇ ਸਹੀ ਸਹੀ ਜੀ ਠੀਕ ਹੈ ਬਾਬਾ ਜੀ। ਜੀ ਕੀ ਤੁਸੀਂ ਦੱਸ ਰਹੇ ਹੋ ਇਹ ਛੱਪੜ ਦਾ ਹਿੱਸਾ ਸੀ? ਇਹ ਛੱਪੜ ਦਾ ਹਿੱਸਾ ਸੀ। ਅੱਛਾ ਇਹ ਲਹਿੰਦਾ ਪਾਸਾ ਹੈ, ਹਾਂ ਹਾਂ ਇਹ ਛੱਪੜ ਦਾ ਹਿੱਸਾ ਹੈ ਜੀ। ਤੇ ਇਹ ਇੱਧਰ ਸੀ ਮੰਦਿਰ, ਅੱਛਾ। ਉਹ ਅੱਗੇ ਮਸਜਿਦ ਜਿਹੜੀ ਉਹਨਾਂ ਦੇ ਵਕਤ ਸੀ। ਅੱਛਾ ਮਸਜਿਦ ਅੱਗੇ ਵੀ ਥੋੜੀ ਠੀਕ ਹੈ। ਮਤਲਬ ਐ ਜਿਸ ਜਗ੍ਹਾ ਅਸੀਂ ਖੜੇ ਹਾਂ ਹਾਂਜੀ ਇਹ ਵੀ ਛੱਪੜ ਦਾ ਸਹੀ ਇਹ ਛੱਪੜ ਦਾ ਹਿੱਸਾ ਜੀ ਠੀਕ ਹੈ। ਅਜੇ ਥੋੜਾ ਜਿਹਾ ਰਹਿ ਗਿਆ, ਬੜਾ ਵੱਡਾ ਛੱਪੜ ਸੀ। ਜੀ ਆਪਣਾ ਸਰਦਾਰ ਜੀ ਮੈਂ ਇਸ ਵੇਲੇ ਪਿੰਡ ਪੇਜੋਗੀ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਜਿਹੜਾ ਪੇਜੋਗੀ ਪਿੰਡ ਦੇ ਵਿੱਚ ਛੱਪੜ ਸੀ ਲਹਿੰਦੇ ਬਾਈ ਉਹਦਾ ਵੀ ਦਿਖਾ ਰਿਹਾ ਵਾਂ। ਤੇ ਛੱਪੜ ਹੁਣ ਕਹਿੰਦੇ ਨੇ ਘਟਿਆ ਅੱਗੇ ਨਾਲੋਂ ਥੋੜਾ ਜਿਹਾ। ਇਹ ਜਿਹੜਾ ਹਿੱਸਾ ਘਟ ਗਿਆ ਸਾਰਾ, ਇਹ ਛੱਪੜ ਦਾ ਹਿੱਸਾ ਹੀ ਹੈ। ਜਿੱਥੇ ਆ ਮਿੱਟੀ ਪਈ ਹੈ, ਜਿੱਥੇ ਖਲੋਤੇ ਆ ਵੀ ਛੱਪੜ ਹੀ। ਹਾਂਜੀ ਅੱਛਾ। ਹੋਰ ਆਪਣਾ ਮੰਦਿਰ ਕਿੱਥੇ ਸੀ ਜਿਹੜਾ? ਅੱਗੇ ਚਲੋ, ਅਗਲੀ ਚ ਹੋਰ ਅੱਗੇ। ਹਾਂਜੀ ਅੱਛਾ ਕਿਹੜੀ ਜਗ੍ਹਾ 'ਚ? ਹਾਂਜੀ ਇਹ ਮੰਦਿਰ ਹੀ ਨਾ ਇੱਥੇ। ਅੱਛਾ ਇਸ ਜਗ੍ਹਾ ਮਸਜਿਦ ਆ ਗਈ ਜਿਹੜੀ। ਅੱਛਾ ਇਸ ਜਗ੍ਹਾ ਮੰਦਿਰ ਹੁੰਦਾ ਸੀ। ਹਾਂਜੀ ਇਹ ਮਸਜਿਦ ਇਹ ਪੁਰਾਣੀ ਮਸਜਿਦ। ਹਾਂਜੀ ਇਹ ਪੁਰਾਣੀ ਮਸਜਿਦ। ਅੱਛਾ ਮੰਦਿਰ ਤੇ ਮਸਜਿਦ ਇਕੱਠੇ ਸਨ। ਹਾਂ ਠੀਕ ਹੈ ਠੀਕ। ਇਹ ਮਸਜਿਦ ਦਾ ਆਪਣਾ ਬੈਕ ਵਾਲੀ ਸਾਈਡ ਪਿਛਲੀ ਸਾਈਡ ਠੀਕ ਹੈ। ਤੇ ਉਹਨਾਂ ਦੇ ਘਰ ਦੱਸਦੇ ਸੀ ਛੱਪੜ ਦੇ ਕੋਲ ਤੇ ਜ਼ਰੂਰੀ ਐਸੇ ਗਲੀ ਦੇ ਵਿੱਚ ਉਹਨਾਂ ਦੇ ਘਰ ਸੀ। ਮੇਨ ਗਲੀ ਆਹੀ ਇਹ ਘਰ ਹੈ ਪੁਰਾਣੀ ਲੱਗਦੀ। ਹਾਂਜੀ ਇਹ ਪੁਰਾਣੀ ਸਾਰੀ। ਹਾਂਜੀ ਜੀ ਹਾਲੇ ਵੀ ਇੱਟਾਂ ਉਹਨਾਂ ਦੇ ਵੇਲੇ ਦੀਆਂ ਨੇ ਵੇ। ਸ਼ਾਇਦ ਬਾਬਾ ਦਲੀਪ ਸਿੰਘ ਆਪਣੇ ਘਰਾਂ ਦੀ ਨਿਸ਼ਾਨਦੇਹੀ ਕਰ ਲੇ। ਇਹ ਕਿਆ ਗਲੀ ਜੀ ਹੈ ਬਿਲਕੁਲ। ਮੈਂ ਉਸੇ ਉਹ ਵੀ ਘਰ ਪੁਰਾਣਾ ਜੀ, ਉਹ ਉਸੇ ਹੀ ਸਾਈਡ ਤੇ ਆਇਆ ਵਾਂ। ਉਹਨਾਂ ਦੇ ਛੱਤਿਆ ਮਕਾਨ ਜੀ ਉਹ ਵੀ। ਅੱਛਾ ਅੱਛਾ ਜੀ ਹੈ। ਉਹ ਸਾਹਮਣੇ ਜਿਹੜਾ ਮੰਦਿਰ ਆ, ਉਹ ਜਿਹੜਾ ਉੱਥੇ ਵੀ ਉਹਨਾਂ ਦੇ ਘਰ ਬਣਾਉਣਾ ਸੀ। ਜਿਹੜੇ ਉਹ ਬਾਬੇ ਬੈਠੇ ਹਨ ਖਾਦਮ, ਇਹਨਾਂ ਨਾਲ ਵਡੇਰੇ। ਇਹ ਜਿਹੜਾ ਜਨਾ ਇਹ ਸਿੱਖਾਂ ਹੀ ਛੱਤਿਆ ਹੈ ਜੀ ਮਕਾਨ ਤੇ ਉਹ ਜਿਹੜਾ ਅਸੀਂ ਬਤਾ ਹੁੰਦੀ ਜਗ੍ਹਾ ਲਈ। ਦਰਬਾਰ ਦਾ ਨਕਸ਼ਾ ਇਹ ਜਿਹੜਾ ਜਲੇ ਵੀ ਉਹਨਾਂ ਦੇ ਜੀ। ਇਹ ਕਿਆ ਗਲੀ ਜੀ? ਇਹ ਸੀ ਮਸਜਿਦ ਦੀ ਗਲੀ ਜਿਹੜੀ ਪੁਰਾਣੀ। ਇਹ ਘਰ ਉਹਨਾਂ ਦੇ ਸਿੱਖਾਂ ਦੇ ਜੀ ਹੈ। ਹਾਂਜੀ ਇਹ ਤੁਸੀਂ ਵੇਖੋ ਜੀ ਨੀ ਕਿੱਡੀ ਚੌੜੀ ਹੈ। ਹੁਣ ਇਹ ਪਤਾ ਨਹੀਂ ਘਰ ਕਿਹਦਾ ਸੀ, ਕਿਸੇ ਨੂੰ ਨਹੀਂ ਪਤਾ। ਬਜ਼ੁਰਗਾਂ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ। ਇਹ ਵੀ ਘਰ ਜੀ ਇੱਕ ਤੇ ਇਹ ਉਹ ਗਲੀ ਦਾ ਵਿਊ। ਇਹਨਾਂ ਗਲੀਆਂ ਦੇ ਵਿੱਚ ਜੀ ਘਰ ਸਨ ਉਹਨਾਂ ਦੇ। ਚਲਿਏ ਜੀ ਬਸ ਮਸਜਿਦ ਜੀ ਬਣਾ। ਇਹ ਜੀ ਮਰਕਜ਼ੀ ਜਾਮਿਆ ਮਸਜਿਦ ਤਾਜਦਾਰੇ ਮਦੀਨਾ। ਹਾਂਜੀ, ਅਹਿਲ ਪੁਰਾਣੀ ਸੁੰਨਤ ਮਸਜਿਦ। ਜੀ ਪੇਜੋਗੀ ਸ਼ਰੀਫ ਜੀ। ਕੁੱਲੀ ਵਾਲੇ ਸ਼ਾਹਾਂ ਦੀ ਜਿਹੜੀ ਅੱਛਾ ਅੱਛਾ ਕੁੱਲੀ ਵਾਲੇ ਸ਼ਾਹ ਸੀ। ਅੱਛਾ ਤੇ ਇਹ ਉਦੋਂ ਵੀ ਇੱਥੇ ਸਨ ਕੁੱਲੀ ਵਾਲੇ ਸ਼ਾਹ। ਮਤਲਬ ਆਪਣੀ ਜਗ੍ਹਾ ਤੇ ਮਸਜਿਦ ਮੌਜੂਦ ਜੀ, ਹੈ। ਉਹਨਾਂ ਦੇ 47 ਤੋਂ ਪਹਿਲੇ ਵੀ ਇੱਥੇ ਸੀ ਜਗ੍ਹਾ ਕੁੱਲੀ ਮੌਜੂਦ। ਵਾਲੇ ਸ਼ਾਹ ਜਿਹੜੇ ਬਜ਼ੁਰਗ ਨੇ ਇਹ ਬੈਠੇ। ਦਿਨ ਬਾਅਦ ਦਾ ਕੈਮਰਾ ਹੈ ਉਹਨਾਂ ਦੇ ਘਰ ਨੇ ਸਾਰੇ। ਅੱਛਾ ਜਿਹੜਾ ਅੱਛਾ ਹਿਸਾਬ ਚੈੱਕ ਘਰ ਉਹਨਾਂ ਦਾ ਰੱਖਦਾ ਨਹੀਂ ਇਹ ਮੋਟੀ ਦੀਵਾਰ। ਇਹ ਬੈਕ ਸਾਈਡ ਇਹ ਘਰ ਹੋਏਗਾ ਇਹਨਾਂ ਦਾ, ਕਿਉਂਕਿ ਇਹ ਸ਼ਾਹ ਆਏ ਹਨ ਲੰਮ। ਜੀ ਮੈਂ ਇਸ ਵੇਲੇ ਵੀਰ ਜੀ ਅਸੀਂ ਜਾ ਰਹੇ ਹਾਂ ਦਰਬਾਰ ਸ਼ਰੀਫ ਵਾਲੀ ਗਲੀ। ਬਾਬੇ ਜਾਨੀ ਸ਼ਾਹ ਜੀ। ਹਾਂਜੀ ਬਾਬੇ ਦਾ ਇਹ ਸਾਹਮਣੇ ਤੇ ਇਹ ਅੱਗੇ ਪਿੱਛੇ ਘਰ ਉਹਨਾਂ ਦੇ ਜਿਹੜੇ ਮੇਲਾ ਕਰਾਉਂਦੇ ਸਨ। ਇਹ ਕਰਮ ਸ਼ਾਹ ਦਾ ਘਰ ਹੈ।
ਉਹਨਾਂ ਨੂੰ ਵੀ ਜਾਣਦੇ ਹੋਣ। ਅੱਛਾ ਅੱਛਾ ਜੀ 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 ਠੀਕ ਹੈ ਜੀ। ਹਾਂਜੀ ਦਰਬਾਰ ਪੀਰ ਮੁਹੰਮਦ ਜ਼ਾਦ ਮੈਨੂੰ ਲੈਣ ਦੇ ਨਾ ਪਤਾ। ਇਹ ਗਲੀ ਜੀ ਇਹ ਵਾਲੀ ਗਲੀ। ਪੀਰ ਮੁਹੰਮਦ ਜ਼ਾਦ ਤੇ ਪੀਰ ਅੱਲਾਹ ਯਾਦ ਦਾ ਘਰ ਇਹ ਬੋਲੋ ਅੱਛਾ ਉਹ ਉਹਨਾਂ ਦੇ ਹਾਣੀ ਹਨ। ਠੀਕ ਹੈ ਹਾਂਜੀ ਪੀਰ ਚੌਥਾ ਫੌਤ ਹੋ ਗਏ ਨੇ, ਪੀਰ ਮੁਹੰਮਦ ਜ਼ਾਦ ਤੇ ਪੀਰ ਅੱਲਾਹ ਯਾਦ ਦਰਬਾਰ ਵਾਲੇ ਇਹ ਉਹਨਾਂ ਦਾ ਘਰ ਹੈ, ਇਹ ਉਹਨਾਂ ਵਾਲੀ ਗਲੀ 'ਚ। ਠੀਕ 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 ਉਸ ਗਲੀ ਚ ਮੈਂ ਬਸ ਵੇਲੇ ਪਿੰਡ ਭੇਜੋ ਕਿਤੇ ਮੌਜੂਦ ਜੀ। ਇਹ ਪੀਰ ਜਾਮ ਮੁਹੰਮਦ ਸਰਕਾਰ। हाँ बोलो बोलो सखी जान मोहम्मद मस्त। ਹਾਂਜੀ जी जी ठीक ठीक या अली हैदर। दोबारा तमीर होया जी रोज़ा मुबारक इन्हां दा 1 मई 1999 ਦੇ ਵਿੱਚ ਤੇ ਮੈਂ ਤੁਹਾਨੂੰ ਉਸ ਦਰਗਾਹ ਸ਼ਰੀਫ ਦਾ ਉਸ ਆਸਤਾਨਾ ਆਲੀਆ ਦਾ ਵਿਊ ਦਿਖਾ ਰਿਹਾ ਹਾਂ ਜਿਹੜਾ ਭੇਜੋਗੀ ਪਿੰਡ ਦੇ ਵਿੱਚ ਮੌਜੂਦ ਹੈ, ਡਿਸਟ੍ਰਿਕਟ ਸਿਆਲਕੋਟ ਤੇ ਤਹਿਸੀਲ ਪਸਰੂਰ। ਤੇ ਜਿਸ ਤਰ੍ਹਾਂ ਕਿ ਬਾਬਾ ਜੀ ਨੇ ਦੱਸਿਆ ਤੇ ਸਰਦਾਰ ਕੁਲਵੰਤ ਸਿੰਘ ਨਾਗਰਾ ਜੀ ਦੇ ਜਿਹੜੇ ਨਾਨਕੇ ਪਿੰਡ ਸੀ ਇਸ ਪਿੰਡ ਤੋਂ ਬਿਲੋਂਗ ਕਰਦੇ ਸਨ। ਉਹਨਾਂ ਦੇ ਮਾਮਾ ਜੀ ਦਲੀਪ ਸਿੰਘ 8-9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪਿੰਡ ਛੱਡਣਾ ਪਿਆ। ਸੋ ਇੰਨੀ ਘੱਟ ਏਜ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ। ਤੇ ਮੈਂ ਤੁਹਾਨੂੰ ਇਸ ਵੇਲੇ ਉਸੇ ਜਗ੍ਹਾ ਦਾ ਵਿਊ ਦਿਖਾ ਰਿਹਾ ਹਾਂ ਜਿੱਥੇ ਸੰਨ 47 ਤੋਂ ਪਹਿਲੇ ਉਹ ਮੇਲਾ ਛੇਲਾ ਮਤਲਬ ਕਿ ਉਹਨਾਂ ਨੇ ਆਉਣਾ। ਬਾਬਾ ਜੀ ਦੇ ਦੱਸਣ ਦੇ ਅਨੁਸਾਰ ਕਿ ਇੱਥੇ ਜਨਾਬ ਉਹ ਵੀ ਮਤਲਬ ਕਿ ਠੀਕ ਠਾਕ ਆਉਂਦੇ ਸਨ, ਬਲਕਿ ਬਕਾਇਦਾ ਗੁਲਾਮ ਦਾ ਪਿੰਡ ਨੂੰ ਅੱਗੋਂ ਪਿੱਛੋਂ ਕੋਈ ਝਗੜਾ ਜਾਂ ਗੁੱਸਾ ਦਾ ਬੰਦਾ ਉਹਨਾਂ ਨੂੰ ਰੋਕਣਾ। ਤੇ ਬਹੁਤ ਹੀ ਵੱਡਾ ਮੇਲਾ। ਸਿੱਖ ਭਾਈਚਾਰੇ ਦੇ ਲੋਕ ਵੀ ਇਹਨਾਂ ਬਾਬਾ ਜੀ ਨੂੰ ਮੰਨਦੇ ਸਨ। ਮੈਂ ਤੁਹਾਨੂੰ ਅੰਦਰੂਨੀ ਵਿਊ ਦਿਖਾਉਣਾ ਜੀ। ਇਹ ਪੀਰ ਜਾਮ ਮੁਹੰਮਦ ਸਰਕਾਰ ਦੇ। ਜੀ ਠੀਕ ਹੈ ਜੀ। ਦਰਗਾਹ ਸ਼ਰੀਫ ਦਾ ਅੰਦਰੂਨੀ ਵਿਊ ਹੈ ਜੀ। ਲਿਖਿਆ ਹੈ ਕਿਬਲਾ ਹਜ਼ਰਤ ਸैयद जान मोहम्मद सरकार अल मरूफ जाने शाह। ਹਾਂਜੀ जी तुसी देख रहे हो पिंड वासियों ने बहुत खर्चा किया इस दरबार पाक नूं, बड़ा सोहने ढंग नाल सजाया बनाया है जी। ते मेला वीर जी हो रहा अज भी? ਹਾਂਜੀ ਮੇਲਾ ਅੱਜ ਵੀ ਹੋ ਰਿਹਾ। अच्छा ਸ਼ਾਮ ਜਦੋਂ की डेट मेले दी? 9 ਚੇਤਰ 9 चेतर दी। ਤੀਸਰੇ ਮਹੀਨੇ ਦੀ 24 ਤਰੀਕ। अच्छा मेला आना है? ਹਾਂਜੀ ਹਾਂਜੀ। ठीक है ठीक ਇਹ ਉਸੇ ਮੇਲਾ ਲੱਗਦਾ ਹੈ। ਸ਼ਾਮ ਜੀ ਪਤਾ ਜੀ ਬੰਬ ਫਟੇ ਸਨ जी जी। ਸਾਰੇ ਮੇਲੇ ਰੁਕ ਗਏ। हाँ जी हाँ ਉਦੋਂ जी। ਵੀ ਪੀਰ ਜਾਮ ਮੁਹੰਮਦ ਸਰਕਾਰ ਦਾ ਮੇਲਾ ਲੱਗਦਾ। अच्छा जी ਉਦੋਂ ਵੀ अच्छा ਲੱਗਿਆ ਹੁਣ ਦੀ ਗੱਲ। ठीक है ठीक। ते जी जी एक है जी ਇਹ ਛੋਟਾ ਦਰਬਾਰ ਹੈ ਜੀ। ਇਹ ਬਾਅਦ ਵਿੱਚ ਬਣਿਆ 47 ਤੋਂ ਬਾਅਦ? ਨਹੀਂ, ਨਹੀਂ, ਪਹਿਲਾਂ ਹੀ ਹੈ ਵੀ। ਅੱਛਾ ਅੱਛਾ ਹੈ ਉਹਨਾਂ ਦੇ ਵਕਤਾਂ ਦਾ ਹੀ ਇਹ ਦਰਬਾਰ। ਹਾਂ ਇਹ ਬੜੀ ਦੇਰ ਇਹ ਜੀ ਪਿੰਡ ਭੇਜੋਗੀ ਦਾ ਮੈਂ ਤੁਹਾਨੂੰ ਬਾਹਰ ਵਾਲਾ ਵਿਊ ਦਿਖਾ ਰਿਹਾ। अस्सलाम वालेकुम बाबा जी। की हाल है बाबा जी? ठीक हो? की नाम जी अपना? मोहम्मद असलम शाह साहब। ठीक है। ते शाह जी थोड़ा जा अपना गड़के नाल बोलना मैं, हल्का जिहा थोड़ा लाउडली। तुहाडे वालिद साहब दा नाम? नाज़र हुसैन शाह साहब। ठीक है। ते बाबे दा नाम की सी दादे जान दा? हसन शाह। ठीक है। ते जिन्ना दे नाम ते मतलब कि मेला लगदा वे बाबा जानी शाह ਉਹ ਤੁਹਾਡੇ ਬਜ਼ੁਰਗ ਸਨ ਵੱਡੇ? ਠੀਕ ਹੈ ਠੀਕ। ਤੇ ਤੁਸੀਂ ਇਸ ਵੇਲੇ ਬੈਠੇ ਹੋ ਪਿੰਡ ਭੇਜੋ ਕੀ, ਜ਼ਿਲ੍ਹਾ ਕਿਹੜਾ? ਸ਼ਾਹਕੋਟ। ਤਹਿਸੀਲ ਪਸਰੂਰ ਦੇ ਵਿੱਚ ਆਉਂਦਾ ਵੇ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਭੇਜੋ ਕੀ ਪਿੰਡ ਬਾਰੇ। ਅੱਛਾ ਤੁਸੀਂ ਦੱਸੋ 47 ਤੋਂ ਪਹਿਲੇ ਭੇਜੋ ਕੀ ਪਿੰਡ ਕਿੱਡਾ ਕੁ ਵੱਡਾ ਸੀ? ਕਿਆ ਐਡਾ ਹੀ ਸੀ ਜਾਂ ਇਹਦੇ ਨਾਲ ਛੋਟਾ ਸੀ? ਛੋਟਾ ਹੈ। ਅੱਛਾ ਕਿੰਨੇ ਕੁ ਘਰ ਹੋਣਗੇ ਟੋਟਲ? ਕਿੰਨੀਆਂ ਪੱਤੀਆਂ ਸਨ? ਤਿੰਨ ਸਨ। ਤੇ ਕੀ ਨਾਂ ਦੱਸੋ ਨੰਬਰਦਾਰਾਂ ਦੇ? ਇੱਕ ਲਾਭ ਸਿੰਘ ਸੀ। ਅੱਛਾ ਉਹਦਾ ਲੜਕਾ ਸੀ ਜੀਤ ਸਿੰਘ। ਜੀਤ ਸਿੰਘ। ਠੀਕ ਹੈ। ਅੱਗੇ ਸੀ ਜਾਨ ਸਿੰਘ ਨੰਬਰਦਾਰ ਖਜ਼ਾਨ ਸਿੰਘ। ਅੱਛਾ ਅੱਛਾ ਖਜ਼ਾਨ ਸਿੰਘ। ਠੀਕ ਹੈ। ਹੋਰ? ਗੁਰਬਖਸ਼ ਸਿੰਘ। ਗੁਰਬਖਸ਼ ਮੰਗਲ ਸਿੰਘ ਦੀ ਵੀ ਪੱਤੀ ਆ ਸੀ ਕੋਈ? ਮੰਗਲ ਸਿੰਘ। ਹੀਰਾ ਸਿੰਘ ਮੰਗਲ ਸਿੰਘ। ਨੰਬਰ ਇਹ ਸਨ ਕਿੰਨੇ ਸ਼ਾਹ ਜੀ ਮੇਰੇ ਨਾਲ ਵੱਡੇ ਵੀ ਨੇ ਪੜ੍ਹੇ ਨੇ। ਉਹਦੇ ਨਾਂ ਸੀ ਜੀ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਤੀਸਰੇ ਦੇ ਨਾਂ। ਠੀਕ। ਉਹ ਹੀਰਾ ਸਿੰਘ ਦਾ ਚਾਚਾ ਸੀ। ਜੀ ਜੀ।
ਹੈ ਠੀਕ ਹੈ ਆ ਬਜ਼ੁਰਗਾਂ ਕੋਲ ਸੁਣ ਕੇ ਗੱਲਾਂ ਨੂੰ ਯਾਦ ਸਾਨੂੰ। ਹਾਂਜੀ ਜੀ, ਬੜੀ ਗੱਲ ਠੀਕ ਹੈ ਤੇ ਆਪਣਾ ਬਾਬਾ ਜੀ ਤੁਹਾਡਾ ਜਿਹੜਾ ਘਰ ਸੀ ਜੀ ਉਹ ਕਿਹੜੀ ਪੱਤੀ ਜਾਂਦਾ ਸੀ, ਜੀਤ ਸਿੰਘ ਵਾਲੀ ਜਾਂ ਨਹੀਂ, ਉਹ ਖਜ਼ਾਨ ਸਿੰਘ ਵਾਲੀ ਸੀ। ਖਜ਼ਾਨ ਸਿੰਘ ਵਾਲੀ ਤੁਹਾਡਾ ਘਰ ਸੀ ਤੇ ਮਤਲਬ ਲੈਂਦੇ ਬਾਈ ਘਰ ਸੀ ਤੁਹਾਡਾ? ਨਹੀਂ, ਦੱਖਣ ਬਾਈ। ਦੱਖਣ ਬਾਈ। ਦੱਸੋ ਪਿੰਡ ਬਾਰੇ ਠੀਕ ਸਲੂਕ ਕਰਦੇ ਸਨ ਨੰਬਰਦਾਰ, ਮੁਸਲਮਾਨ ਜੱਟਾਂ ਨਾਲ ਵੀ ਜਾਂ ਜਿਹੜੇ ਦੂਸਰੇ ਲੋਕ ਬੈਠੇ ਸਨ? ਜਿਹੜੇ ਜੱਟ ਮੁਸਲਮਾਨ ਸਨ ਇੱਥੇ ਹੈ ਹੀ ਕੋਈ ਨਹੀਂ ਸਨ, ਦੋ ਦਾ ਘਰ ਸਨ। ਹਾਂ, ਸਾਰਾ ਪਿੰਡ ਹਿੰਦੂਆਂ ਦਾ ਸੀ ਤੇ ਉਹ ਸਿੱਖਾਂ ਦਾ ਸੀ। ਅੱਛਾ ਤੇ ਸੈਦਾਂ ਦੇ ਘਰ ਹੈ ਸਨ ਬਾਬਾ, ਜੀ ਹੈ ਜੀ। ਜੀ ਤੇ ਉਹ ਅੱਛਾ ਸਲੂਕ ਕਰਦੇ ਹਨ ਸੈਦਾਂ ਨਾਲ ਵੀ, ਸਾਡੇ ਨਾਲ ਵੀ। ਕਿਉਂ ਅਸੀਂ ਤਾਂ ਬੱਚੇ ਆ, ਜੀ ਪਰ ਉਸ ਦਾ ਦੱਸਾਂ ਜਿਹੜਾ ਮੇਰਾ ਪੜਦਾਦਾ ਸੀ ਉਹ ਮੁਸਲਮਾਨ ਹੋਇਆ ਸੀ। ਅੱਛਾ, ਤੇ ਜਿਹੜਾ ਇਹਨੇ ਦੂਜਾ ਘਰ ਸਾਡਾ ਲੈਣਾ, ਉਹਨਾਂ ਦਾ ਦਾਦਾ ਮੁਸਲਮਾਨ ਹੋਇਆ ਸੀ। ਤੁਸੀਂ ਨਾਂ ਦੱਸੋ ਸਭ ਤੋਂ ਪਹਿਲੇ ਆਪਣਾ। ਮੇਰਾ ਨਾਮ ਅਨਾਇਤੁੱਲਾ, ਅਨਾਇਤੁੱਲਾ ਤੇ ਵਾਲਾ ਬਾਪ ਸਾਹਿਬ? ਦੇ ਨਾਮ ਰਹਿਮਤ ਅਲੀ, ਅੱਛਾ, ਦਾਦੇ ਦਾ ਨਾਮ ਨਵਾਈਦਾਰ। ਨਵਾਈਦਾਰ? ਆ ਅੱਛਾ, ਤੇ ਨਵਾਈਦਾਰ ਦਾ ਬਾਪ ਮੁਸਲਮਾਨ ਹੋਇਆ ਸੀ। ਉਹਨਾਂ ਦਾ ਨਾਂ ਕੀ ਸੀ? ਉਹਨਾਂ ਦਾ ਨਾਮ ਪਹਿਲੇ ਤੇ ਜੀਵਨ ਸਿੰਘ ਸੀ ਤੇ ਫਿਰ ਉਹਦਾ ਨਾਮ ਰੱਖਿਆ ਨੇ ਅਬਦੁੱਲਾ। ਠੀਕ, ਵਾਹ ਜੀ ਵਾਹ, ਸਹੀ। ਪਿੰਡ ਬਾਬਾ ਜੀ ਕੋਈ ਅਸੀਂ ਕਹਿ ਸਕਦੇ ਕੋਈ 100 ਘਰ ਹੈ ਸੀ ਉਸ ਵੇਲੇ? ਉਸ ਵੇਲੇ 200 ਘਰ ਸੀ। ਅੱਛਾ, 200 ਘਰ ਸੀ ਉਸ ਵੇਲੇ, ਠੀਕ ਹੈ। ਤੇ ਆਪਣਾ ਤੁਸੀਂ ਦੱਸਿਆ ਕਿ ਸਾਰੀ ਸਿੱਖ ਬਰਾਦਰੀ ਬੈਠੇ ਸੀ। ਹਿੰਦੂਆਂ ਦੇ ਘਰ ਐਸਾ ਖੱਤਰੀ ਉਹ ਖੱਤਰੀ ਉਹ ਵੀ ਬਾਬਾ ਹਨ। ਉਹ ਕਿੰਨੇ ਘਰ ਸਨ? ਉਹ ਮੇਰਾ ਘਰ ਭਾਈ 8-10 ਘਰ ਸਨ। ਸ਼ਾਰੀ ਦਾ ਜ਼ਿਆਦਾ ਹੋਣ ਦੇ ਘੱਟ ਨਹੀਂ ਸਨ। ਅੱਛਾ, ਠੀਕ ਹੈ। ਉਹ ਲੋਕ ਸੁਨਿਆਰੇ, ਹਾਂ, ਫਿਰ ਵਿੱਚ ਹਨ ਖੱਤਰੀ ਜੀ ਤੇ ਵਿੱਚ ਸਾਨੂੰ ਉਹਨਾਂ ਦੇ ਅਸੀਂ ਤੇ ਕਹਿੰਦੇ ਨਾ ਖੁਆਰੇ। ਅੱਛਾ, ਉਹ ਉਹਨਾਂ ਨੂੰ ਕੀ ਕਹਿੰਦੇ ਨੇ ਜੀ, ਜਿਹੜੇ ਉਹਨਾਂ ਦੇ ਕੋਲ ਪਾਣੀ ਸ਼ਾਨੀ ਭਰਦੇ ਹਨ। ਕੋਈ ਗੱਲ ਖੱਤਰੀ ਨਹੀਂ। ਉਹ ਅੱਜ ਕੋਈ ਸਾਡੇ ਮਾਛੀ ਪਾਣੀ ਭਰਦੇ ਨੇ, ਹਾਂਜੀ ਉਹਨਾਂ ਦਾ ਪਾਣੀ ਸ਼ਾਨੀ ਭਰਦੇ ਹਨ, ਉਹਨਾਂ ਦੇ ਘਰਾਂ ਦੇ ਕੰਮ ਕਰਦੇ ਹਨ ਜੀ। ਤੇ ਉਹ ਪੱਠੀਆਂ ਪੁੱਠੀਆਂ ਵੀ ਤੰਦੇ ਹਨ। ਠੀਕ, ਉਹ ਸਿੱਖ ਵੀ। ਅੱਛਾ, ਉਹ ਹਿੰਦੂ ਜਿਹੜੇ ਹਨ ਜੀ। ਇਹਨਾਂ ਦੇ ਘਰ ਦੇ ਕੋਈ ਪੱਠੀ ਹੁੰਦੀ ਸੀ। ਅੱਛਾ, ਅਸੀਂ ਦਾਣੇ ਬਣਾ ਕੇ ਝੂਰ ਆ ਗਏ ਨਾ। ਅੱਛਾ, ਝੂਰ ਸਾਨੂੰ ਉਹਨਾਂ ਦੇ ਜੇ ਸਾਡੇ ਮਾਛੀ ਨੇ। ਹਾਂਜੀ। ਇਸ ਮਾਛੀਆਂ ਦੇ ਘਰ ਵੀ ਹਨ ਮੁਸਲਮਾਨ, ਤੇ ਤਰਖਾਣਾ ਲੋਹਾਰਾਂ ਦੇ ਵੀ ਘਰ ਆ ਸਨ ਮੁਸਲਮਾਨ ਉਦੋਂ। ਅੱਛਾ, ਤੇ ਵਾਹਵਾ ਹਨ। ਤਰਖਾਣਾ ਲੋਹਾਰਾਂ ਦੇ ਘਰ ਵਾਹਵਾ ਹਨ। ਸਾਡੇ ਜੱਟਾਂ ਦੇ ਦੋ ਤਰ੍ਹਾਂ ਘਰ ਸਨ। ਤੇ ਕੰਮ ਉਹ ਹੈ ਹੀ ਆਪਣਾ ਹੀ ਕਰਦੇ ਸਨ, ਖਾਣਾ ਦਾ ਹੀ। ਸੇਪਾਂ ਕਰਦੇ ਹਨ 6 ਮਹੀਨੇ ਦਾਣੇ ਸਾਈ ਬੜੇ ਹਨ। ਅੱਛਾ, ਸਾਈ ਵਾਹਵਾ ਹਨ। ਅਸਲ ਦਾਰੇ ਸੀ ਕਿ ਵਿਸ਼ਵਾਸ ਬੜਾ ਭੀੜਾ ਸੀ, ਸਾਡੇ ਪੈਂਦੀ ਸੀ ਡੇਕ। ਤੇ ਬਾਹਰ ਇੱਥੇ ਅੱਜ ਤੇ ਅਸੀਂ ਜਾਂਦੇ ਆ ਨਾ ਬੈਠੇ ਆ, ਇੱਥੇ ਇੰਨਾ ਪਾਣੀ ਹੁੰਦਾ ਸੀ ਡੋਬੂ ਬੰਦੇ ਨੂੰ। ਅੱਛਾ, ਜੋ ਹੜ ਆਉਂਦਾ ਸੀ ਤੇ ਮਕਾਨ ਨਹੀਂ ਹਨ ਪਾ ਸਕਦੇ, ਨਾ ਇਹਨੇ ਵਸੈਲ ਨਹੀਂ ਸਨ। ਜੀ ਜਿਹੜੇ ਹੁਣ ਵਸੈਲ ਨੇ ਨਾ, ਟਰਾਲੀਆਂ, ਟਰੈਕਟਰ, ਖਾਰਚ ਹੈ। ਇੱਥੇ ਤੁਹਾਡੇ ਨਾਲ ਤੁਸੀਂ ਖਲੋਵੋ ਤੇ ਜ਼ਿਆਦਾ ਮਿੱਟੀ ਪਾਈ। ਠੀਕ, ਇਹ ਜਗ੍ਹਾ ਇੱਥੇ ਬੈਠੇ ਆ ਅਸੀਂ। ਮਤਲਬ ਖੂਹ ਭਰੇ ਜੀ ਤੁਸੀਂ? ਖੂਹ ਭਰੇ ਨੇ ਜੀ। ਤੇ ਇਹ ਪਿੰਡ ਉਹ ਪਿਛਾਂ ਇੱਕ ਪਿਆ, ਉਸ ਦੀ ਪਿੰਡ ਸੀ ਇਹ ਸੀ ਗੜਾ ਇੱਕ ਬੜਾ ਉੱਚਾ। ਅੱਛਾ, ਇਹਨੂੰ ਮਤਲਬ ਕਿ 12 ਪੌੜੀਆਂ ਹਨ, ਗਲੇ ਬਣੇ ਹਨ, ਜਦੋਂ ਚੜ੍ਹ ਕੇ ਉੱਤੇ ਲੋਕ ਜਾਂਦੇ ਹਨ। ਅੱਛਾ, ਤੇ ਦੋ ਜਿਸ ਤਰ੍ਹਾਂ ਕਹ ਲੋ ਅੱਛਾ, ਤੇ ਦੋ ਦਰਵਾਜ਼ੇ ਹਨ, ਇੱਕ ਚੜ੍ਹਦੇ ਇੱਕ ਲੈਂਦੇ। ਹਾਂ, ਕਿਸੇ ਟਾਈਮ ਚ ਕਿਉਂ ਆਪ ਬਾਪ ਸਾਡੇ ਗੱਲਾਂ ਕਰਦੇ ਨੇ ਨਾ, ਉਹਨਾਂ ਆਪਣੇ ਬਾਪ ਕੋ ਸੁਣੀਆਂ ਨੇ। ਹਾਂ। ਕਿ ਸਾਡਾ ਅਸਲ ਪਿੰਡ ਜਿਹੜਾ ਹੈ ਨਾ, ਇੱਥੋਂ 15-17 ਕਿੱਲਿਆਂ ਦੇ ਉੱਤੇ, ਉਹ ਅੱਗੇ ਸਾਡੇ ਤਖੀਆ ਫਕੀਰਾਂ ਦਾ। ਅੱਛਾ, ਉਹਦੇ ਕੋਲ ਪਿੰਡ ਸੀ ਪਹਿਲਾਂ। ਹਾਂ। ਉਸ ਵੇਲੇ ਜਦੋਂ ਪਾਣੀ ਇਹ ਪੈਂਦਾ ਸੀ ਨਾ, ਉਹ ਫਿਰ ਰੋੜ ਕੇ ਲੈ ਜਾਂਦਾ ਸੀ। ਅੱਛਾ, ਇਹ ਫਿਰ 5 ਪਿੰਡ ਨੇ ਜਠੌਰਾਂ ਦੇ। ਅੱਛਾ, ਉਹ ਫਿਰ ਦੂਜੀਆਂ ਭਾਈਆਂ ਆਖਿਆ ਯਾਰ ਕੰਮ ਬੜਾ ਖਰਾਬ ਹੈ, ਜਦੋਂ ਕੋਠੇ ਡਿੱਗ ਪੈਂਦੇ ਨੇ। ਇਹ ਨਾਲ ਸਾਡੇ ਆਕੀ ਮਾਛੀ, ਉਸੇ ਵੀ ਜਠੌਲ ਨੇ, ਸਾਰਾ ਪਿੰਡ ਜਠੌਰਾਂ ਦਾ। ਜਠੌਲ ਜੱਟ, ਠੀਕ। ਅੱਛਾ, ਸਰ ਤਾ ਜਠੌਲ। ਅੱਛਾ, ਮਹਿਮਦਾਰੀ ਜਠੌਲ, ਇਹ ਆਲੀ ਕੇ ਜਠੌਲ, ਉਦੋਂ ਕੇ ਜਠੌਲ। 5 ਪਿੰਡ ਸਨ ਸਾਡੇ ਜਠੌਲਾਂ ਦੇ, ਪੇਜੋ ਕੇ ਜਠੌਲ। ਅੱਛਾ, ਇਹ ਵੱਡੇ ਪਿੰਡ 2-3 ਨੇ। ਸਾਡੇ 1100 ਕਮਾਂ ਦਾ ਰਕਬਾ ਹੈ। ਵਾਹ ਜੀ ਵਾਹ, ਠੀਕ ਹੈ। ਇਹ ਤੁਸੀਂ ਦੱਸ ਸਕਦੇ ਹੋ ਜ਼ਿਆਦਾ ਰਕਬਾ ਦਾ ਮਾਲਕ ਉਹੀ ਸਨ ਸਿੱਖ? ਹਾਂ, ਸਿੱਖ ਸਨ ਜ਼ਿਆਦਾ। ਠੀਕ ਹੈ ਹੈ ਜੀ। ਸਾਡੇ ਬਾਪ ਦੀ 20 ਕਿੱਲੇ ਜ਼ਮੀਨ ਸੀ। ਅੱਛਾ, ਉਹਨਾਂ ਦੀ ਨਜੀਤ ਸਿੰਘ ਦੀ 250 ਵਿਗਾ ਜ਼ਮੀਨ ਸੀ। ਵਾਹ ਜੀ ਵਾਹ, ਨਹੀਂ 250 ਵਿਗਾ ਜ਼ਮੀਨ ਸੀ ਉਹਦੀ। ਉਹ ਜਿਹੜਾ ਇੱਧਰ ਤੋਂ ਨਾਂ ਲਿਆ ਨਾ, ਇਹ ਵਾਵਾ ਪਸਤੀਆਂ ਬੰਦੇ ਹਨ ਜਿਹਨਾਂ ਦੀ 4-4, 5-5 ਮੁਰੱਬੇ ਜ਼ਮੀਨ ਸੀ। ਠੀਕ, ਤੇ ਸਾਡਾ ਬਾਪ ਕੱਲਾ ਹੀ ਸੀ, ਦਾਦਾ ਵੀ ਕੱਲਾ ਹੀ ਸੀ। ਤੇ ਦਾਦੇ ਦੀ 12 ਕਿੱਲੇ ਜ਼ਮੀਨ ਸੀ। ਅੱਗੋਂ ਫਿਰ ਉਹਨਾਂ ਦੇ ਵਿੱਚੋਂ ਸਾਨੂੰ ਹਿੱਸੇ ਆਉਂਦੇ ਹਨ। ਉਹ ਸਾਡੇ ਬਾਪ ਦੀ 20 ਕਿੱਲੇ ਜ਼ਮੀਨ ਹੋ ਗਈ। ਜੀ। ਅਸੀਂ ਉਹ 3 ਭਰਾ ਹਾਂ, ਸਾਡੀ ਹੁਣ 33 ਕਿੱਲੇ ਜ਼ਮੀਨ ਹੈ। ਅਸਾਂ ਕੋਈ ਖਰੀਦੀ ਏ ਆਪਣੀ ਮਿਹਨਤ ਕਰਕੇ। ਠੀਕ, ਸਹੀ, ਬਹੁਤ ਵਧੀਆ। ਇੱਥੇ ਜੀ ਹੁਣ ਵਸਾਇਲ ਬੜੇ ਨੇ, ਬੜੀ ਮਿੱਟੀ ਪਾ ਕੇ ਲੋਕਾਂ ਘਰ ਬਣਾਏ ਨੇ ਬੇਬਾ। ਕੁਝ ਲੋਕ ਬਾਬਾ ਜੀ ਤੂੰ ਟੁਰ ਵੀ ਗਏ?
हाँ जी ऐसे डर थुक यार थे आए दिन बड़े टुर गए अच्छा बड़ी दुनिया टुर गई इस महाजन भी आए वो भी इकाई टुर गए और लोहार सरखान कुल टुर गए इन्होंने एक अद्धा ही को रह गया दो चार ये तो बहुत ज्यादा लोग सन अच्छा ਤੇ ਉਹ ਬੜਾ ਲੋਕਾਂ ਨਾਲ ਅੱਛੇ ਰਹਿੰਦੇ ਹਨ ठीक ਕਮੀ ਕਾਰੇ ਨਹੀਂ ਮਰਾਸੀਆਂ ਨਾਲ ਸਾਈਆਂ ਨਾਲ ਕਮੀਆਂ ਨਹੀਂ पूरा हथ रखना उन्होंने ते ਪੂਰਾ ਹੱਥ ਰੱਖਣਾ ਚੇਤਰ ਜਾ ਕੇ ਨਾਲ ਆਰਾਮ ਕਰਾਣੇ ਤੇ ਕੋਈ ਦਾਣੇ ਕੋਈ ਨਹੀਂ ਤੇ ਲੈ ਜੇ ਸਾਨੂੰ ਫਿਰ ਦਾਣੇ ਦੇ ਚਲੇ वाह जी वाह अच्छा ਆਪਣੇ ਇਹ ਮਾਂ ਬਾਪ ਕੋ ਗੱਲਾਂ ਸੁਣਨੀ ਔਰ ਸਾਨੂੰ ਬੱਚੇ ਸਲੂਕ ਦੀਆਂ ਗੱਲਾਂ ਸਨ। ਸਲੂਕ ਦੀਆਂ ਬਾਬਾ ਜੀ- ਇਹ ਤੰਗ ਨਹੀਂ ਕਰਦੇ ਹਾਂ ਠੀਕ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਣੀ ਸ਼ਾਨੀ ਹੜ ਪੈ ਜਾਂਦਾ ਸੀ ਇੱਥੇ ਵੇਖੋ- ਉਹਦੇ ਲਈ ਕੋਈ ਨਹਿਰ ਤੁਸੀਂ ਮੈਂ ਹੁਣ ਵੇਖਿਆ ਕਿ ਸੂਆ ਨਿਕਲਿਆ ਆਪਣਾ। ਹਾਂ ਨਹੀਂ ਜੀ ਨਹੀਂ ਹਾਂ। ਇਹ ਡੇਕ ਹੀ ਪੈਂਦੀ ਉਹ ਕਹਿੰਦਾ ਡੇਕ ਦਾ ਬੰਨ ਪੁਰਾਣੀ ਹੈ। ਪੁਰਾਣੀ ਫਿਰ ਇਹ ਸੀ ਕਿ ਵੇਖੋ ਸਾਡਾ ਦਾਦਾ ਪੜਦਾਦਾ ਮੁਸਲਮਾਨ ਹੋਇਆ ਸੀ ਜੋ ਹਿੰਦੂ ਸਾਡੇ ਕੋਲ ਛੋ ਕਰਦੇ ਨੇ ਜੀ ਕੋਈ ਸਾਈਆਂ ਉਹ ਕਰਨੇ ਆ ਹਾਂ ਫਿਰ ਉਹ ਇਸ ਨਸਲ ਦੇ ਨਾਲ ਉਹ ਮੈਨੂੰ ਚੁੱਕਦੇ ਤੇ ਮੈਂ ਪੁੱਛਣ ਨਹੀਂ ਚੜਦਾ ਸਿੱਖਾਂ ਦੇ ਅੱਛਾ ਤੇ ਨਾ ਕੋਈ ਸ਼ੈ ਖਾਣੀ ਜੇ ਉਹਨਾਂ ਮੇਰੇ ਮੂੰਹ ਵੱਲ ਮੈਂ ਨਹੀਂ ਕਰ ਸਕਦਾ ਉਹ ਵੇਖਣਾ ਇਹ ਪਿਓ ਨਾਲ ਵੀ ਕੌੜਾ ਵੇਖੋ ਸਾਡੇ ਕੁਛੜ ਨਹੀਂ ਚੜਦਾ ਸਹੀ, ਸਹੀ। ਮੈਂ ਨਹੀਂ ਉਹਦੇ ਨੇੜੇ ਚੱਲਦਾ ਉਹ ਦਾਦੇ ਮੇਰੇ ਲੱਗ ਜਾਂਦੇ ਉਹਨਾਂ ਗੰਨੇ ਛੇਨੇ ਮੈਨੂੰ ਦੇਣੇ ਮੈਂ ਨਾ ਆਏ ਲੈ ਨਹੀਂ ਸਾਡੇ ਕੋਲ ਰੋਟੀ ਹੀ ਖਾ ਲੈਂਦੇ ਹਨ ਅੱਛਾ ਅੱਛਾ ਨਹੀਂ ਮਤਲਬ ਉਹ ਐ ਹੀ ਸਮਝਦੇ ਆਪਣੇ ਨੇ ਹਨ ਸਾਡੇ ਠੀਕ ਹੈ ਉਹਨਾਂ ਚੋਂ ਹਿੱਸੇ ਆਉਂਦੇ ਹਨ ਅਸੀਂ ਉਹਨਾਂ ਦੇ ਬੰਨੇ ਦੇ ਹਿੱਸੇਦਾਰ ਸਾਂ ਜੀ 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 ਕਿਉਂ ਜਿਹੜੇ ਮੇਰੇ ਦਾਦੇ ਜਿਹੜਾ ਮੁਸਲਮਾਨ ਹੋਇਆ ਉਹ 4 ਭਰਾ ਸਨ ਅੱਛਾ ਤੇ 2 ਮਰਬੇ ਜ਼ਮੀਨ ਸੀ ਉਹ ਫਿਰ ਜਿਹੜਾ ਮੁਸਲਮਾਨ ਹੋ ਗਿਆ ਨਾ ਉਹਨੂੰ ਬਹੁਤ ਤੰਗ ਉਹਨਾਂ ਕੀਤਾ ਹੱਦ ਤੋਂ ਜ਼ਿਆਦਾ ਅੱਛਾ ਉਹ ਫਿਰ ਮੇਰਾ ਪਿਓ ਦੱਸਦਾ ਸੀ ਵੀ ਮਕਾਨਾ ਉਹਨੇ ਗੱਲਾਂ ਸੁਣੀਆਂ ਆਪਣੇ ਪਿਓ ਕੋ ਜੀ, ਜੀ। ਉਹਨੇ ਆਖਿਆ ਮਕਾਨਾ ਆਉਂਦੀਆਂ ਨੇ ਬਸ ਇਹ ਸਾਡੇ ਦਾ ਦੀਨ ਛੱਡ ਗਿਆ ਉਸਨੇ ਫਿਰ ਆਖਿਆ ਵੀ ਗੱਲ ਸੁਣੋ ਉਹ 12.5 ਕਿਲੇ ਮੈਨੂੰ ਜ਼ਮੀਨ ਆਈ ਉਹ ਪਈ ਜੇ ਇਹ ਕੋਠਾ ਤੋਂ ਮੈਨੂੰ ਦਿੱਤਾ ਆ ਜੇ ਮਾਲ ਵੀ ਆਏ ਮੈਂ ਕਲਮਾ ਨਹੀਂ ਛੱਡਣਾ ਵਾਹ ਜੀ ਵਾਹ। ਜੋ ਮਰਜ਼ੀ ਜੇ ਕਰੋ ਵੇਖੋ ਸਾਡੇ ਸੱਚੇ ਦਿਲ ਅੱਲਾ ਨਾਲ ਕਲਮਾ ਸੱਚੇ ਪੜ੍ਹਨਾ। ਵਾਹ ਦਿਲ ਜੀ ਵਾਹ ਸਾਡੀ ਨਸਲ ਐਸੀ ਹੈ ਸਾਨੂੰ ਹਾਰ ਨਹੀਂ ਆਉਂਦੀ ਕਿਤੋਂ ਇਹ ਆਪਣੀ ਸਮਾਰੀ ਉਮਰ ਜਿਹੜੀ ਹੈ ਨਾ ਉਹਨੂੰ ਨਾਲ ਨਾਲ ਸਮਝਿਆ ਜਾਣਾ ਚਾਹੀਦਾ ਹਾਂ ਹਾਂ ਮੇਰਾ ਬਾਪ ਕੱਲਾ ਤੇ ਮੈਂ ਛੋਟਾ ਜਿਹਾ ਹਾਂ ਅੱਛਾ ਤੇ ਮੈਂ ਉਹਦੇ ਕੋਈ ਕੰਮ ਨਹੀਂ ਕੀਤਾ ਹਾਰ ਨਹੀਂ ਰੱਬ ਕੀਤੀ ਜਿੱਤੀ ਜੀ ਜੀ ਅੱਲਾ ਜਿੱਤ ਦਿੰਦਾ ਜੀ ਜੀ ਠੀਕ ਠੀਕ ਇਹ ਉਹਨਾਂ ਦੀਆਂ ਦੁਆਵਾਂ ਨੇ ਬਜ਼ੁਰਗਾਂ ਦੀਆਂ ਜਿਹੜੇ ਮੋਨਾ ਕਲਮਾ ਸੋਹਣੇ ਨਬੀ ਦਾ ਪੜਿਆ ਆਂਦੇ ਨਾ ਹੱਥ ਹੁੰਦਾ ਪਿੱਛੇ ਹਾਂ ਹੈ ਬਿਲਕੁਲ ਠੀਕ ਹੈ ਮਾਂ ਬਾਪ ਦੀ ਸੇਵਾ ਕਰੀਏ ਤੇ ਉਹਦਾ ਫਿਰ ਹੱਥ ਹੁੰਦਾ ਭਾਵੇਂ ਉਹ ਦੁਨੀਆ ਤੋਂ ਟੁਰ ਜੇ ਜੀ 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 ਹੈ ਇਸ ਤਰ੍ਹਾਂ ਮੈਂ ਇਹ ਤਜਰਬਾ ਕੀਤਾ ਹੈ ਕਿ ਉਹ ਜਿਹੜਾ ਸਾਡਾ ਵੱਡਾ ਹੈ ਨਾ ਜਿਹਨੇ ਇੰਨੀ ਗੱਲ ਕੀਤੀ ਹੈ ਨਾ ਅੱਲਾ ਰਾਜ਼ੀ ਹੋ ਗਿਆ ਅਸੀਂ ਉਹਦੀ ਨਸਾਲਾਂ ਅੱਲਾ ਹੁਣ ਵੀ ਸਾਡੀ ਮਦਦ ਕਰਦਾ ਹੈ ਵਾਹ ਜੀ ਅਸੀਂ ਇਕੱਲਾ ਹੀ ਘਰ ਆ ਅੱਛਾ ਹੁਣ ਅਸੀਂ 3 ਮਤਲਬ ਅੱਗੋਂ ਹੈ ਜੀ 3 ਭਰਾ ਵਾਂ ਹੈ ਜੀ ਠੀਕ ਇਹ ਮੇਰਾ ਭਤੀਜਾ ਜਿਹੜਾ ਬੈਠਾ ਹੈ ਜੀ ਜੀ ਤੇ ਅੱਲਾ ਦਾ ਹੁਣ ਕੋਈ ਕਰਮ ਮੈਂ ਕੱਲਾ ਸਾਡਾ ਪਿਓ ਆ ਨਹੀਂ ਕਹਿੰਦੇ ਸਾਡਾ ਵੱਡਾ ਸਾਡਾ ਘਰ ਦੇ ਡਰਨਾ ਕਰਨਾ ਸਹੀ ਤੇ ਸਹੀ ਇਸੇ ਫਿਰ ਪਾਣੀ ਬੜਾ ਆਉਂਦਾ ਸੀ ਦੇਖਦਾ ਹੱਦ ਤੋਂ ਜ਼ਿਆਦਾ ਠੀਕ ਹੋਰ ਉਹ ਯਾਰੀਆਂ ਗੱਲਾਂ ਮੈਂ ਕਰਨਾ ਮੈਨੂੰ ਨਹੀਂ ਪਤਾ ਹਾਂ ਮੈਂ ਆਪਣਾ ਤੁਸੀਂ ਬਜ਼ੁਰਗਾਂ ਕੋ ਸੁਣਿਆ ਬਜ਼ੁਰਗਾਂ ਕੋ ਨੇ ਬਹਿਣਾ ਹੁਣ ਤੇ ਬਜ਼ੁਰਗਾਂ ਕੋ ਬਹਿਣਾ ਨਾ ਪਸੰਦ ਕਰਦੇ ਸਹੀ ਬਾਤ ਹੈ ਜੋ ਮੈਨੂੰ ਆਪਣੇ ਜਿੱਥੋਂ ਪਿੰਡ ਟੁਰਿਆ ਨਾ ਜਿਹੜਾ ਅਸਲ ਪਿੰਡ ਜਾਏ ਮੈਨੂੰ ਉੱਥੇ ਦਾ ਨਾਂ ਆਉਂਦੇ ਬੱਲੇ ਵਾਹ ਜੀ ਵਾਹ ਠੀਕ ਹੈ ਅਨਪੜ੍ਹ ਬੰਦਾ ਮੈਂ ਕੀ ਬਾਤ ਠੀਕ 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 ਜਾ ਹੁਣ ਆੜੇ ਸਾਡੇ ਕੋ ਮੁੰਡੇ ਨੇ ਆਪਣੇ ਦਾਦੇ ਦਾ ਨਾਮ ਹੋਰ ਕਿਉਂ ਸਾਨੂੰ ਪੁੱਛਿਓ ਸਹੀ ਨਾ ਬਾਤ। ਕੌਣ ਨਹੀਂ ਹਾਂ 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 ਠੀਕ ਗੱਲ ਮੈਨੂੰ 1100 ਕਮਾ ਦੀ ਮੈਂ ਗਰਦੌਰੀ ਕਰਾ ਸਕਣਾ ਵਾਹ ਜੀ ਵਾਹ। ਅਨਪੜ੍ਹ ਬੰਦਾ ਮੈਨੂੰ ਪਤਾ ਵੀ ਫਲਾਣੇ ਦਾ ਖਤਾ ਇੱਥੇ ਤੇ ਫਲਾਣੇ ਦਾ ਇੱਥੇ ਤੇ ਆਹ ਨੰਬਰ ਇਹਦਾ 1105 1106 1107 8 ਸਾਰਾ ਮੈਂ ਸਾਰੇ ਪਿੰਡ ਦੀ ਗਰਦੌਰੀ ਕਰਾ ਛਾਣਾ ਪਟਵਾਰੀ ਆਉਂਦਾ ਮੇਰੇ ਕੋਈ ਆਉਂਦਾ ਬੜੀ ਸਾਰੇ ਲੋਕਾਂ ਨੂੰ ਪਤਾ ਬੜੀ ਗੱਲ ਬੜੀ ਨਹੀਂ? ਗੱਲ ਠੀਕ ਆ ਜਿਹੜੇ ਨਾ ਮੇਰੇ ਭਰਾ ਕੀ ਮਾਸੀ ਵਾਲੇ ਹਾਂ ਹਾਂ ਆਵੇਂ ਜੇ ਜਾਂਦੋ ਪੜ ਨੂੰ ਕੋਈ ਚਾਰਜ ਵਾਦਾ ਹਾਂ। ਸਿੱਧਾ ਮੈਂ ਵਕਤ ਬਾਹਰ ਨਾ ਬੜੇ ਖੁਸ਼ ਹੁੰਦੇ ਨੇ ਤੁਸੀਂ ਬਾਬਾ ਜੀ ਦੱਸੇ 5 ਪਿੰਡ ਜਠੌਲਾਂ ਦੇ ਹਾਂਜੀ ਆ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਇੱਥੇ ਪਿੰਡ ਸੀ ਜਿੱਥੇ ਜਟੋਲ ਗੋਥੀ ਦੇ ਲੋਕ ਨਹੀਂ ਨਹੀਂ ਇਹ ਇਹ 5 ਬਸ 5 ਹੀ ਇਹ 5 ਭਰਾ ਸਨ 5 ਭਰਾ ਸਨ ਅੱਛਾ ਇਹ ਚਾਚੇ ਬਾਬੇ ਦੇ ਹਨ ਹਾਂ ਇਹ ਜਿਹੜਾ ਇਹਨਾਂ ਸਾਡਾ ਪਿੰਡ ਤੇ ਰੱਤਾ ਇਹ ਸਨ ਕਰੀਬੀ ਤੇ ਆਕੀ ਮਾਸੀ ਅੱਛਾ ਨਹੀਂ ਹੂੰ ਇਹ ਜਿਗੋ ਅਸੀਂ ਚਾਰ ਭਰਾ ਵਾਂ ਜੀ ਉਹਦੇ ਦੂਜੇ ਹਨ ਉਹ ਆਪੇ ਚ ਕਰੀਬੀ ਸਨ ਅੱਛਾ ਹੈ ਠੀਕ ਹੈ ਜੋ ਦੀ ਔਲਾਦ ਸੀ ਜਿਹੜੀ ਇੱਥੇ ਆਈ ਹੈ ਕਿਸੇ ਕੋਈ ਜੀ ਜੀ ਜਿਹੜਾ ਵੱਡਾ ਆਇਆ ਸੀ ਨਾ ਸਭ ਤੋਂ ਪਹਿਲਾਂ ਹਾਂ। ਵੱਡੇ ਉਹ ਇੱਕ ਜਣਾ ਨੌ ਸਿੰਘ ਸੀ ਅੱਛਾ ਨਹੀਂ ਵਾਹ ਜੀ ਨੌ ਸਿੰਘ ਹਾਂ ਉਸ ਫਿਰ ਟੋਪੇ ਦੇ ਨਿਸ਼ਾਨ ਹੋਈ ਠੀਕ ਹੈ, ਠੀਕ ਸਹੀ ਸਹੀ ਇਹ ਗੱਲ ਕੀ ਵੀ ਪਤਾ ਤੁਹਾਨੂੰ ਦੱਸਾਂ ਸਾਡੇ ਹੁੰਦੇ ਨੇ ਮੀਰਜ਼ਾਦੇ ਇੱਥੇ ਅੱਛਾ ਉਹ ਮੀਰਜ਼ਾਦੇ ਸਾਡੇ ਨਾਂ ਸੂਰ ਯਾਦ ਰੱਖੇ ਹੁੰਦੇ ਨੇ ਉਹ ਫਿਰ ਜੇ ਸਾਡੇ ਕੋਲ ਕੋਈ ਰੱਬ ਪੁੱਤਰ ਦੇ ਕੋਈ ਜੋ ਫਿਰ ਨਾਂ ਪੜ੍ਹਦੇ ਨਾ
ਹਾਂ, ਹਾਂ। ਅਸੀਂ ਜੱਟ ਹੁੰਨੇ ਆ, ਆਪਣਾ ਨਾਂ ਸੁਣ ਕੇ ਨਾ ਜੱਟ ਮੈਨੇ ਹੁੰਦਾ ਗੁਆਰ ਹਾਂ ਹੈ। ਅੱਛਾ ਜੱਟ ਮੈਨੇ ਗੁਆਰ ਹੁੰਦਾ ਹੈ। ਹਾਂ। ਸਾਨੂੰ ਅਸੀਂ ਆ ਜ਼ਿਮੀਂਦਾਰ, ਕਿ ਜ਼ਮੀਨ ਦੇ ਮਾਲਕ ਆ, ਸਾਡਾ ਅਸਲ ਨਾਂ ਹੈ ਜ਼ਿਮੀਂਦਾਰ। ਤੇ ਸਾਨੂੰ ਜੋ ਲੱਗ ਜਾਂਦੇ ਨੇ ਚੌੜੀ ਦੇ ਬੜੇ ਫੁੱਲ ਨੇ, ਚੌੜੀਆਂ ਦੇ ਸਾਈ ਨੂੰ ਲਿਖਣ ਪੜਨ ਚ ਸਹੀ ਲਿਖਣ ਪੜਨ ਚ ਹਾਲੀ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ। ਜੀ 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 ਸਹੀ ਜਿਹੜਾ ਇਲਮ ਦੁਨੀਆ ਕੋ ਮਿਲਦਾ ਉਹ ਸਕੂਲੋਂ ਨਹੀਂ ਮਿਲਦਾ। ਆਹ ਵਾਹ ਜੀ ਵਾਹ, ਬੜੀ ਵੱਡੀ ਗੱਲ ਕੀਤੀ ਤੁਸੀਂ, ਬਿਲਕੁਲ ਜਿਹੜਾ ਇਲਮ ਦੁਨੀਆ ਕੋ ਮਿਲੇਗਾ ਨਾ, ਦੇਖੋ ਤੁਸੀਂ ਕੋਈ ਕੋਰਸ ਕੀਤਾ ਹੈ, ਉਹਨਾਂ ਕੋਈ ਕੋਰਸ ਕੀਤਾ ਹੈ, ਤੁਸੀਂ ਕੋਈ ਕੀਤਾ ਹੈ, ਇਹ ਹਰ ਪਾਸੇ ਕੋਰਸ ਆਪੋ ਆਪਣੇ ਕੀਤੇ ਹੁੰਦੇ ਨੇ। ਉਹ ਫਿਰ ਦੁਨੀਆ ਦੇ ਵਿੱਚ ਫਿਰੇ ਨਾ ਬੰਦਾ, ਉਹਨਾਂ ਕੋ ਫਿਰ ਲੱਭ ਜਾਂਦੇ ਨੇ ਉਹ ਨੁਕਸੇ। ਅਸੀਂ ਜੋ ਜਾਣਿਆ ਨਾ ਤਸੀਲੇ, ਸਾਨੂੰ ਫਿਰ ਕੁਆਰੇ ਨੇ ਜੀ ਤੁਹਾਂ ਕੁਆ ਲਿਆ। ਉਹ ਬਾਬਾ ਰਾਹ ਹੋਣਾ ਕੇਸ ਕੀਤਾ, ਇਸ ਨਾਲ ਫਿਰ ਜਿੱਤ ਗਏ, ਮੈਂ ਜਿੱਤ ਗਿਆ। ਨਕਲ ਆਈ ਕੋ ਹੈ ਬਾਬਾ ਜੀ, ਵੇਖੋ ਤੁਹਾਨੂੰ ਸੇਵਾ ਕਰਾਂਗੇ, ਨਕਲ ਤੇ ਸਾਨੂੰ ਲਿਆ ਦਿਓ। ਉਹ ਫਿਰ ਅਸੀਂ ਨਕਲ ਖੜ ਕੇ ਉਹਨਾਂ ਨੂੰ ਦੇਣੇ ਅੱਗੇ, ਅਸੀਂ ਉਹ ਫਿਰ ਪੜ੍ਹਦੇ ਨੇ, ਉਹ ਪੜ੍ਹ ਕੇ ਜਾਂਦੇ ਨੇ ਤੇ ਇਹ ਕਿਹੜੀ ਗੱਲ ਤੋਂ ਜਿੱਤੇ ਹਨ, ਜਿੱਤਿਆ ਹਾਂ। ਨਹੀਂ ਉਹ ਸਾਡੇ ਕੋਲ ਇਲਮ ਲੈਂਦੇ ਨੇ। ਠੀਕ ਠੀਕ, ਮਤਲਬ ਗੱਲ ਕਰਨ ਦਾ ਮਕਸਦ ਕਿ ਦੁਨੀਆ ਦਾ ਪੜਿਆ ਮਾਰ ਨਹੀਂ ਖਾਂਦਾ, ਮਾਰ ਸਕੂਲ ਦਾ ਪੜਿਆ ਖਾ ਸਕਦਾ। ਖਾ ਜਾਂਦਾ ਹੈ। ਜੀ 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 ਠੀਕ। ਉਹਨੇ ਉਹ ਵੇਖਣਾ ਹੈ ਕਿ ਠੀਕ। ਕਿਸੇ ਕੰਮ ਮੈਂ ਸਵੇਰੇ ਇੱਕ ਗੱਲ ਕਰਦਾ ਪਿਆ, ਜੀ ਇੱਥੇ ਹੋ ਗਿਆ ਸੀ ਝਗੜਾ ਅੱਛਾ ਸਈਦਾਂ ਦਾ, ਜੀ ਤੇ ਉਹ ਦੋਵੇਂ ਘਰ ਜਿਹੜੇ ਹਨ ਉਹ ਥਾਂ ਦੇ ਉੱਤੇ ਕਾਬਲ ਸਨ। ਕਿਉਂ? ਉਹ ਜ਼ਮੀਨ ਸੀ ਸ਼ਾਮਲਾਟ। ਅੱਛਾ ਸ਼ਾਮਲਾਟ ਜਿਹੜਾ ਵਾਲੇ ਨਾ ਜੱਟ ਉਹਦੀ ਹੁੰਦੀ ਹੈ। ਉਹ ਇੱਕ ਘਰ ਭਲਾ ਮਾਨ, ਉਹ ਦੋਵੇਂ ਭਰਾ ਸਕੇ ਹਨ। ਉਹ ਇੱਕ ਜਗ੍ਹਾ ਕੋ ਹੋਰ ਸਨ ਤੇ ਇੱਕ ਕੋਈ ਥੋੜੀ ਜਿਹੀ ਹੋਰ ਸਨ, ਫਰਕ ਹੁੰਦਾ ਨਾ ਭਰਾਵਾਂ ਚ। ਜੀ ਜੀ ਕੋਈ ਮਾਂ ਤੇ ਜਾਂਦਾ, ਕੋਈ ਪਿਓ ਤੇ ਜਾਂਦਾ। ਬਿਲਕੁਲ ਠੀਕ। ਉਹ ਅਰਜ਼ੇ ਮੈਂ ਆਦਤ ਸੀ ਤੇ ਜਿਹੜਾ ਬੰਦਾ ਇਹਦਾ ਹੱਕਦਾਰ ਉਹਦੀ ਮਦਦ ਕਰਨੀ, ਮਦਦ ਤਾਂ ਅੱਲਾ ਕਰਦਾ। ਉਹ ਮੈਂ ਜਿਹੜਾ ਹੱਕਦਾਰ ਸੀ ਉਹਨਾਂ ਵੱਲ ਹੋ ਗਿਆ, ਦੂਜਿਆਂ ਵੱਲ ਉਹਦੇ ਮੱਠੇ ਹਨ ਕੋਈ। ਉਹ ਮੈਂ ਸਵੇਰੇ ਵੀ ਗੱਲ ਸੁਣਾਉਂਦਾ। ਅੱਛਾ ਅਰਜ਼ੇ ਉਹ ਫਿਰ ਨਾ ਉਹ ਜਦੋਂ ਗਏ ਨਾ, ਮੈਂ ਗੱਲ ਕੀਤੀ ਜੱਜ ਨਾਲ ਜੀ। ਅਸੀਂ ਦੋਵੇਂ ਨਮਾਜ਼ ਪੜ੍ਹਨ ਲੱਗੇ ਤਸੀਲੇ। ਮੈਂ ਜਨਾਬ ਰਾਂਝਾ ਸਾਹਿਬ ਉਹਨਾਂ ਦੀ ਜ਼ਾਤ ਸੀ ਤੇ ਪਿੱਛੋਂ ਇੱਧਰ ਦੇ ਰਹਿਣ ਵਾਲਾ ਸਰਗੋਜੇ ਦੇ। ਮੈਂ ਜਨਾਬ ਉੱਥੇ ਤੋਂ ਆਉਂਦਾ ਡਰ ਤੁਹਾਡੇ ਕੋਲੋਂ, ਤੇ ਜਦੋਂ ਨਮਾਜ਼ ਅੱਲਾ ਦੇ ਘਰ ਆਏ ਆ, ਗਾਡੇ ਵਾਲਾ ਤੁਸੀਂ ਛਿਤੇ ਤੋੜਿਆ ਨਾ, ਉਹ ਦੋਵੇਂ ਭਰਾ ਸਨ। ਉਹਨੇ ਆਖਿਆ ਚੌਧਰੀ ਸਾਹਿਬ ਮੈਨੂੰ ਨਹੀਂ ਪਤਾ ਭੇਜੋਗੇ ਕਿੱਥੇ ਨੇ, ਮੈਂ ਪਿਸ਼ਾਬ ਦੇ ਰਹਿਣ ਵਾਲਾ ਵਾਂ। ਅਸੀਂ ਤਿੰਨ ਭਰਾ ਵਾਂ, ਤਿੰਨੇ ਹੀ ਜੱਜਾਂ। ਅੱਛਾ ਹੈ ਤੇ ਸ਼ਰੀਕ ਉਹ ਸ਼ਾਇਦ ਹੁੰਦਾ, ਸਾਨੂੰ ਪਿੰਡੋਂ ਕੱਢ ਕੇ ਲਿਆ ਸੀ, 5 ਮਰਬਿਆਂ ਦੇ ਮਾਲਕਾਂ। ਤੇ ਸਰਗੋਜੇ ਜਾ ਕੇ ਅਸੀਂ ਆਪਣੇ ਬੱਚਿਆਂ ਨੂੰ ਖੜਿਆ, ਡਰਦੇ ਕੋ ਅਸੀਂ ਪੜ੍ਹਾ ਲਾਂਗੇ। ਉਹ ਫਿਰ ਜੀ ਉਹਨੇ ਮੇਰੇ ਨਾਲ ਗੱਲ ਬੜੀ ਸੋਹਣੀ ਕੀਤੀ। ਉਹਨੇ ਆਖਿਆ ਮੈਨੂੰ ਤਾਂ ਪਤਾ ਹੀ ਨਹੀਂ ਭੇਜੋ ਕਿੱਥੇ। ਕਮਿਸ਼ਨ ਮੁਕਰਰ ਤੋਂ ਕੀਤਾ ਤੇ ਵੀ ਅਕਰਮ ਸ਼ਾਹ ਦੀਆਂ ਕੰਧਾਂ ਬਣੀਆਂ ਹਨ। ਉਹ ਜੋ ਉਸੇ ਵੇਖ ਕੇ ਆਇਆ ਉਹਨੇ ਦੱਸਿਆ, ਤੇ ਮੈਂ ਉਹ ਕਾਨੂੰਨ ਇਹ ਸੀ ਵੀ ਇਹਦਾ ਛੇ ਤੋੜ ਸੀ। ਆਖਰੀ ਮੈਂ ਉਹਦੇ ਕੋਲੋਂ ਨਾ ਮੈਂ ਕਿਹਾ ਚਲੋ ਹੁਣ ਤੂੰ ਤੇ ਜੱਜ ਨੇ, ਤੇ ਮੈਂ ਜੋ ਫਿਰ ਦੱਸ, ਮੈਂ ਕਿਹਾ ਇਹਦੇ ਕੋਈ ਨੁਕਤਾ ਤਾਂ ਲਾਮ ਜੀ। ਮੈਂ ਜਨਾਬ ਉਹਦਾ ਹੱਲ ਵੀ ਹੈ ਕਿ ਨਹੀਂ? ਉਹਦਾ ਹੱਲ ਆਖਣਾ ਆਈ ਹਾਂ ਬਾਂਹ ਦਾ ਜ਼ੋਰ ਠੀਕ, ਉਹ ਕੰਧਾਂ ਢਾ ਦਿਓ। ਅੱਛਾ ਉਸੇ ਉਹ ਲੜ ਪੈਣ ਦੇ। ਤੁਹਾਨੂੰ ਚੌਧਰੀਆਂ ਨੂੰ ਪਤਾ ਦੋਵੇਂ ਭਰਾ ਤੇ ਕਾਬਲ ਸਨ ਪਹਿਲੋਂ, ਇਹ ਧੱਕੇ ਨਾਲ ਉਹਨੂੰ ਹਟਾਤਾ। ਉਹ ਲੋਕੀ ਫੈਸਲਾ ਕਰਨਗੇ, ਉਹਨੂੰ ਥਾਂ ਮਿਲ ਜਾਏਗਾ, ਜੱਜਾਂ ਕੋ ਨਹੀਂ ਮਿਲਣਾ। ਜੀ ਜੀ ਠੀਕ ਠੀਕ ਠੀਕ। ਚਲੋ ਮੈਂ ਵੀ ਪਾਣ ਪਾਠ ਸਾਹਿਬ ਮੈਨੂੰ ਇੱਕ ਲੱਭਾ ਨੁਕਸਾ ਸਕੋ। ਹਾਂ ਨੁਕਤਾ ਮਿਲ ਗਿਆ ਜੀ, ਬੜਾ ਅੱਛਾ ਜੀ। ਖੂਹ ਤੁਸੀਂ ਕਿੰਨੇ ਵੇਖੇ ਤੇ ਉਹਨਾਂ ਖੂਹਾਂ ਦੀਆਂ ਅੱਲਾਂ ਕੀ ਸੀ, ਕੀ ਸਨ? ਖੂਹ ਜੀ ਅੱਲਾ ਦਾ ਬਹੁਤਾ ਪਤਾ ਹੈ। ਹਾਂ ਉਹ ਵਗਦੇ ਘੱਟ ਵੇਖੇ ਨੇ। ਅੱਛਾ ਹੈ ਜੀ, ਅੱਲਾ ਨੇ ਦੱਸੋ ਜੀ ਆ ਫਲਾਣੇ ਵਾਲਾ ਖੂਹ ਸੀ, ਆ ਫਲਾਂ ਵਾਲਾ। ਇੱਕ ਬੁੱਢਾ ਖੂਹ ਸੀ, ਉਹਦਾ ਹੀਰਾ ਸਿੰਘ ਦਾ ਨਾਂ ਲੈਦੇ, ਉਹਨਾਂ ਉਧਰ ਸੀ ਉਹਨਾਂ ਦਾ। ਅੱਛਾ ਉਹ ਪਿੰਡੂ ਕਿਹੜੀ ਬਾਈ ਸੀ? ਚੜ੍ਹਦੀ ਬਾਈ ਸੀ। ਠੀਕ ਇੱਕ ਉਹਨਾਂ ਦਾ ਖੂਹ ਸੀ, ਉਹਨੂੰ ਨਵਾਂ ਖੂਹ ਆਂਦੇ ਹਨ, ਆ ਨਾਲ ਹੀ ਪਿੰਡ ਦੇ, ਉਹਨੂੰ ਪੂਰ ਕਸਾ। ਅੱਛਾ ਹੈ ਉਹ ਉਹਨਾਂ ਦੇ ਮਾਲਕ ਕੌਣ ਸਨ? ਉਹ ਹੀਰਾ ਸਿੰਘ ਜੀ। ਅੱਛਾ ਦੋ ਖੂਹ ਸਨ, ਠੀਕ ਹੈ। ਇੱਕ ਉਹਨਾਂ ਦਾ ਖੂਹ ਸੀ, ਉਹ ਪਾੜ ਦੇ ਕੋਈ ਆਨੇ ਆ, ਹਾਂ ਉਹਨੂੰ ਸਿੱਖਾਂ ਵਾਲਾ ਖੂਹ ਆਂਦੇ ਹਨ। ਠੀਕ ਹੈ। ਉਦੋਂ ਅੱਗੇ ਮਾਛੀ ਕਿਤੇ ਵਾਹੀ ਕਰਦੇ ਹਨ ਜੱਟਾਂ ਦੇ ਖੂਹ ਦੇ, ਤੇ ਉਹ ਮਾਛੀਆਂ ਲਾਉਂਦੇ ਹਨ। ਅੱਛਾ ਅੱਗੇ ਵੀ ਇੱਥੇ ਜੱਟ ਆਏ ਹਨ ਕਿਤੇ ਬਾਹਰੋਂ, ਉਹ ਮੁਸਲਮਾਨ ਸਨ, 3-4 ਘਰ। ਉਹ ਬਾਹਰ ਉਸੇ ਇੱਕ ਡੱਲ ਸੀ, ਉਹਨੂੰ ਉਹਨਾਂ ਪੁੱਟ ਕੇ ਹੈ ਸੀ ਪਹਿਲੋਂ ਖੂਹ। ਇਹ ਫਿਰ ਡੇਕ ਨੇ ਪੂਰ ਛੜੇ ਨਾ ਖੂਹ ਸਾਡੇ ਤਾਂ ਹੁੰਦੇ ਹਨ। ਜਦੋਂ ਉਹ ਆਇਆ ਹਾਂ 72 ਖੂਹ ਹਨ ਸਾਡੇ ਪਿੰਡ ਦੇ। ਬੱਲੇ ਠੀਕ ਠੀਕ ਠੀਕ। ਐਵੇਂ ਬੰਦਿਆਂ ਨੂੰ ਪੁੱਛੋ ਕਿ ਇਹਨੂੰ ਪਤਾ ਹੈ? ਨਹੀਂ ਨਹੀਂ ਜੀ, ਇਹ ਤੇ ਉਹੀ ਦੱਸ ਸਕਦਾ ਜਿਹਨੇ ਬਜ਼ੁਰਗਾਂ ਕੋਲ ਗੱਲ ਸੁਣੀ ਆ। ਨਹੀਂ ਬੈਠਾ ਬਜ਼ੁਰਗਾਂ ਬੈਠਾ ਬਜ਼ੁਰਗਾਂ ਹੋਈ ਨਾ ਅਸਲ ਹੀ ਪਤਾ। ਔਰ ਨਾ ਐ ਨਹੀਂ ਖੇਡਿਆ ਇੰਜ ਨਹੀਂ ਕਰਕੇ। ਇਹਨਾਂ ਨੂੰ ਇੱਕ ਨਾਂ ਨਹੀਂ ਲਿਖਣਾ ਆਉਂਦਾ ਆਪਣਾ। ਲੋ ਇੱਥੇ ਮੈਂ ਇਹਨਾਂ ਨਾਲ ਸਵਾਲ ਕਰਨਾ, ਮੈਨੂੰ ਲਿਖ ਕੇ ਦੱਸਣਾ ਤੁਹਾਡੇ ਬੈਠੇ। ਜੀ ਜੀ ਮੈਂ ਆਰਾਮ ਦਿਆਂਗਾ। ਬਾਬਾ ਜੀ ਤੁਹਾਡਾ ਮੁਕਾਬਲਾ ਨਹੀਂ ਜੀ ਕੋਈ ਨਵੀਂ ਨਸਲ ਚ ਕੋਈ ਨਹੀਂ ਕਰ ਸਕਦਾ। ਇਹ ਤੇ ਮਤਲਬ ਕਿ
ਲਿਖੀ ਬੜੀ ਗੱਲ ਹੈ ਲਿਖੀ। ਅੱਛਾ ਬਾਬਾ ਜੀ, ਇਹ ਜੀਤ ਸਿੰਘ ਵਾਲਾ ਇਹਨਾਂ ਦੇ ਨਾਲ ਖੂਹ ਹੈ ਸੀ ਕੋਈ? ਹਾਂ ਜੀ। ਅੱਛਾ, ਉਹਦੀ ਕੀ ਗੱਲ ਸੀ? ਉਹਦੇ ਨਾਲ ਬੋਏ ਅਗਲਾ ਖੂਹ, ਅੱਛਾ, ਬੋਏ ਅਗਲਾ ਖੂਹ, ਬੋਏ ਅਗਲਾ ਖੂਹ। ਉਹ ਨਾਲ ਸਿੱਖਾਂ ਦਾ ਇੱਕ ਤਰੇਕਾਂ ਵਾਲਾ ਖੂਹ ਸੀ। ਅੱਛਾ, ਅਲੱਗ ਤੋਂ ਲਿਖਿਆ ਹੈ। ਹਾਂ ਹਾਂ ਹਾਂ, ਬਿਲਕੁਲ ਠੀਕ ਹੈ ਲਿਖਿਆ ਹੋਵੇ। ਹੈ ਜੀ। ਜੀ ਜੀ ਜੀ। ਤੇ ਜੀਤ ਸਿੰਘ ਦਾ ਉਹ ਖੂਹ ਸੀ। ਵਧਾਵਾ ਸਿੰਘ, ਵਸਾਵਾ ਸਿੰਘ, ਹਾਂਜੀ ਜੈਮਲ ਹਾਂਜੀ। ਸਿੰਘ। ਹਾਂ, ਹਾਂ, ਇੱਕ ਖੂਹ ਸੀ ਉਹਦਾ ਜੀ, ਇੱਥੇ ਉਹਨੂੰ ਪਿੱਪਲ ਵਾਲਾ ਆਂਦੇ ਹਨ, ਅੱਛਾ। ਜੀਤ ਸਿੰਘ ਦਾ। ਹੂੰ, ਉਦੋਂ ਅੱਗੇ ਖੂਹ ਸੀ, ਉਹਦੇ ਤੇ ਟਾਹਲੀਆਂ ਹਨ, ਉਹ ਬਾਗ ਵਾਲਾ ਨੂੰ ਆਂਦੇ ਹਨ। ਹਾਂ, ਠੀਕ ਠੀਕ। ਦੋ ਇੱਥੇ ਤੇ ਉਹਨਾਂ ਨਹੀਂ, ਇਹ ਇਹਨਾਂ ਦੇ ਹਨ, ਇਹ ਇਹਨਾਂ ਦੇ ਹਨ, ਬੀਬੀਆਂ ਦੇ ਪਿਆਰੇ ਕੇ। ਬਾਬਾ ਜੀ, ਜਿਸ ਤੁਹਾਨੂੰ ਡੇਕ ਲੱਗਦੀ ਸੀ, ਮੁੰਜੀ ਲੱਗਦੀ ਸੀ ਉਸ ਦੌਰ ਚ? ਮੂਰੀ ਜੀ ਅਸੀਂ ਇਸਾ ਕਰਦੇ ਹਾਂ, ਸਾਡੇ ਬਾਪ ਦੱਸਦੇ ਹਨ ਹਾਂ, ਵੀ ਜਦੋਂ ਅਸੀਂ ਕਣਕ ਵੱਢਦੇ ਹਨ, ਇਹ ਮੂੰਜੀ ਮਤਲਬ ਫੰਡਦੇ ਹਾਂ, ਉਹ ਵਿੱਚੋਂ ਹੀ ਅਸੀਂ ਬੋਲ ਤੋਂ ਲਿਆ ਕੇ ਦੇ ਵਿੱਚ ਪੈਲੀ ਦੇ ਖਿਲਾਰ ਛੱਡਦੇ ਹਾਂ। ਅੱਛਾ। ਤੇ ਜਦੋਂ ਫਿਰ ਅਸੀਂ ਕਣਕ ਬੀਜ ਛੱਡਦੇ ਹਾਂ ਤੇ ਫਿਰ ਕੋ ਮੀਂਹ ਹੀ ਪੈਣਾ, ਹਾਂ, ਉਹ ਮੂੰਜੀ ਉਹ ਕੋ ਪੈਣਾ, ਅੱਛਾ। ਫਿਰ ਮਾਲ ਡੰਗਰ ਪਿਆ ਪਾਉਣਾ। ਹਾਂ, ਤੇ ਫਿਰ ਜਦੋਂ ਸਮਝਣਾ ਕਾਫੀ ਹੋ ਗਿਆ ਹੁਣ, ਬਾਰਿਸ਼ ਬੁਰਿਸ਼ ਮੂੰਜੀ ਤਾਂ ਜਿਹੜੀ ਆਮਲੇ ਵਿੱਚ ਮੁੱਠੇ ਲਾ ਛੱਡਣੀ, ਅੱਛਾ। ਉਹ ਫਿਰ ਲੋਕਾਂ ਨੂੰ ਪਤਾ ਲੱਗਣਾ ਵੀ ਇੱਥੇ ਨਾ ਮਤਲਬ ਆਪਣਾ ਡੱਕੀ ਇਹਨਾਂ ਨੇ, ਡੱਕੀ ਇਹ ਮੂੰਜੀ ਹੈ। ਉਹ ਫਿਰ ਕਨਾਲ ਮਾਨੀਆਂ ਜਿਹਨ ਨਿਕਲਦੀ ਹੁੰਦੀ ਸੀ ਹੈ, ਅਸੀਂ ਲਾਂਦੇ ਲੂਦੇ ਕੋਨੀਆਂ ਉਂਝ ਹੀ ਖਿਲਾਰ ਛੱਡਦੇ ਹਾਂ। ਵਾਹ ਜੀ ਵਾਹ। ਇਹਦੇ ਤੇ ਜ਼ਮੀਨ ਬੰਜਰ ਵੀ ਪਈ ਸੀ, ਹੂੰ, ਜਿਹੜੀ ਤੇ ਮੇਰਾ ਬਾਪ ਆਂਦਾ ਕਿ ਪੁੱਤਰ ਮੈਂ ਆਪਣੇ ਹੱਥ ਨਾਲ, ਇਹ ਜੀ ਪੱਤੀਆਂ ਹਨ ਤੇ ਪੱਤੀਆਂ ਪੱਤੀਆਂ ਟੋਟੇ ਹਨ, ਹੂੰ ਹੂੰ, ਤੇ ਜਿਹੜੀ ਆ ਪੱਤੀ ਹੈ ਇਹ ਸਾਡੀ ਕੋਈ ਨੇੜਿਓਂ ਲੱਗਦੀ ਸੀ, ਜੀ ਜੀ। ਤੇ ਜਿਹੜਾ ਨਾਂ ਤੋਂ ਲਿਆ ਉਹ ਦੂਰੋਂ ਸਨ। ਹੂੰ ਹੂੰ, ਹਾਂਜੀ, ਤੇ ਉਹ ਫਿਰ ਐਸਾ ਗੱਲ ਦੱਸਦੇ ਹਨ। ਹਾਂਜੀ, ਜੀ ਜੀ। ਉਹ ਫਿਰ ਹੌਲੀ ਹੌਲੀ ਉਹ ਜ਼ਮੀਨ ਬਣ ਗਈ, ਹੂੰ, ਕਲਰ ਸੀ, ਉਹ ਫਿਰ ਆਬਾਦ ਕਰ ਰਹੀ। ਠੀਕ। ਅੱਗੋਂ ਜੱਟਾਂ ਨੇ ਆਪਣੀ ਜਿੰਨੀ ਆਈ। ਹੂੰ ਹੂੰ, ਤੇ ਇੱਕ ਵੱਡਾ ਖੂਹ ਸੀ ਜੀ, ਜੀ ਜੀ। ਇੱਕ ਤਕੀਏ ਵਾਲਾ ਖੂਹ ਸੀ ਜੀ, ਅੱਛਾ। ਇੱਕ ਘੁੰਮਣਾ ਵਾਲਾ ਖੂਹ ਸੀ ਜੀ। ਹੂੰ ਹੂੰ, ਉਹ ਘੁੰਮਣ ਸਨ ਨਾਨਕੀ ਢੇਰੀ ਤੇ ਆਏ, ਅੱਛਾ। ਘੁੰਮਣਾ ਉਹਨਾਂ ਦੇ ਘਰ ਆਇਆ ਸਨ, ਉਹਨਾਂ ਦੇ ਇੱਕ ਨਾਨਕ ਘਰ ਢੇਰੀ ਦਾ ਆ ਕੇ ਬੈਠੇ ਹਾਂ, ਸਨ। ਇੱਕ ਚੀਨੀਆਂ ਦਾ ਘਰ ਸੀ, ਉਹ ਵੀ ਨਾਨਕੀ ਢੇਰੀ ਤੇ ਆਏ, ਹੂੰ, ਸਾਡੇ ਨਾਲ ਉਹਦੀ ਵੇਲੀ। ਠੀਕ ਹੈ। ਤੇ ਉਹ ਪਿੰਡ ਛੋਟਾ ਸਾਡੇ ਵਿੱਚੋਂ ਰਿਆਸਤੀਆਂ ਦਾ ਆ ਕੇ ਬੈਠਾ, ਉਹਦੇ ਨਾਲ ਉਸ ਸੂਹੋਂ ਪਾਰ ਉਹਨੂੰ ਉਹ ਘੁੰਮਣਾ ਨੇ ਖੂਹ ਲਵਾਇਆ, ਸਹੀ। ਤੇ ਨਾਲੇ ਉਹਨੂੰ ਨੈਰੀ ਜਾਂਦੇ ਹਨ, ਹੂੰ, ਨਹੀਂ ਕਾਗਜ਼ਾਂ ਪੱਤਰਾਂ ਦੀ। ਅੱਛਾ ਅੱਛਾ। ਤੇ ਉਹ ਘੁੰਮਣਾ ਆ ਕੇ ਉਸੇ ਲਵਾਇਆ ਖੂਹ, ਤੋਂ ਘੁੰਮਣਾ ਵਾਲਾ ਖੂਹ ਸੀ। ਠੀਕ ਠੀਕ ਠੀਕ। ਹਾਂਜੀ। ਤੇ ਪਾਣੀ ਜਿਹੜਾ ਲੋਕਾਂ ਨੇ ਇਸਤੇਮਾਲ ਕਰਨਾ ਪੀਣ ਵਾਸਤੇ, ਪਿੰਡ ਹੈ ਸੀ ਕੋਈ ਖੂਹੀ ਸ਼ੂਈ? ਬੜੀਆਂ ਖੂਹੀਆਂ, ਅੱਛਾ। 3-4 ਕੋਈ ਖੂਹੀਆਂ, ਐਸੀ ਖੂਹੀ ਦੱਸੋ ਜਿਹਦਾ 12 ਮਹੀਨੇ ਪਾਣੀ ਨਹੀਂ ਸੀ ਮੁੱਕਦਾ? ਕਈਆਂ ਸਾਰਿਆਂ ਦਾ ਨਹੀਂ ਮੁੱਕਦਾ ਵਾਹ ਜੀ। ਪਾਣੀ, ਇੱਥੇ ਬੜਾ ਸੀ। ਹੂੰ ਵੇਖੋ 50 ਟਿੰਡਾਂ ਹੀ ਪਾਉਂਦੇ ਆ ਖੂਹ ਨੂੰ, ਹੂੰ, ਤੇ ਪਾਣੀ ਬੇਬਾ ਹੈ ਤਾਂ ਆ ਜਾਂਦਾ। ਇੱਕ ਆ ਖੂਹ ਹੀ ਇਹ ਨਵਾਂ ਖੂਹ ਆ, ਅੱਛਾ। ਆਹ ਦੇ ਕੋਲ ਹੀ ਤੇ ਖੂਹ ਸੀ ਹਵੇਲੀ ਚ। ਜੀ ਜੀ। ਇੱਕ ਇਹਨੂੰ ਪਿਛਾ ਪਿੰਡ ਦੇ ਨਾਲ ਜਿਹੜਾ ਪਿਆ ਸੀ ਨਾ ਪਹਿਲਾਂ, ਉਹਦੇ ਨਾਲ ਖੂਹ ਸੀ। ਹੂੰ ਹੂੰ, ਸਾਨੂੰ ਖੂਹੀ ਵਾਲੇ ਆਂਦੇ ਹੁੰਦੇ ਹਨ, ਉਹ ਖੂਹ ਦੀ ਬਦੌਲਤ ਅੱਛਾ ਅੱਛਾ। ਤੁਹਾਡੀ ਇਹ ਹਾਲ ਸੀ? ਆ ਲਿਖੀ ਹੈ ਇਹ ਖੂਹੀ ਵਾਲਿਆਂ ਦੀ ਆ ਗੱਲ। ਹੂੰ ਹੂੰ, ਤੇ ਇੱਕ ਸਾਡਾ ਖੂਹ ਸੀ ਵੱਡਾ ਖੂਹ, ਅੰਬਾਂ ਵਾਲਾ ਨੂੰ ਆਂਦੇ ਹਨ। ਇਹਨਾਂ ਦਾ ਕੁੱਲੀ ਵਾਲਾ ਖੂਹ ਸੀ, ਸ਼ਾਹਰਾਂ ਦਾ, ਜੀ ਜੀ। ਉਹ ਸੀ। ਠੀਕ। ਇੱਕ ਉਹਨਾਂ ਸੀ, ਉਹ ਖੁਦ ਕੀ ਗੱਲ ਸੀ, ਉਹਨੂੰ ਫਾਲੋਆਂ ਦੀ ਡੱਲ ਲਾਉਂਦੇ ਹਨ, ਉਹ ਵੀ ਖੂਹ ਸੀ। ਹਾਂਜੀ, ਤੁਸੀਂ ਦੱਸਿਆ ਤੁਹਾਡੀ ਉਮਰ ਸੀ ਉਸ ਵੇਲੇ 7-8 ਸਾਲ। ਸਕੂਲ ਹਾਂ, ਤੁਸੀਂ ਗਏ ਮਸਾਂ। ਭਲਾ? ਹੈਂ? ਸਕੂਲ ਗਏ 47 ਤੋਂ ਪਹਿਲੇ? ਸੰਕੂਲ ਮੈਂ ਗਿਆ ਪਿੱਛੋਂ, ਬਾਅਦ ਚ ਗਏ ਆ ਤੁਸੀਂ? ਇੱਕੋ ਹੀ ਕਾਇਦਾ ਪੜਿਆ ਸੀ ਵੱਡਾ, ਠੀਕ ਹੈ। ਹੈ ਹਾਂ। ਤੇ ਫਿਰ ਅੱਲਾ ਨੇ ਹਿੰਮਤ ਨਾ ਦਿੱਤੀ, ਹੂੰ ਹੂੰ, ਤੇ ਨਾ ਮੈਂ ਪੜਿਆ। ਜੀ ਜੀ। ਹਾਂ ਹਾਂ, ਉਹ ਮੁਹੱਬਤ ਉਸ ਤੋਂ ਵੀ ਜ਼ਿਆਦਾ ਸਿਖਾਣਾ। ਅੱਛਾ ਅੱਛਾ। ਹਾਂ ਹਾਂ, ਜਿਹੜਾ ਉਹ ਪੁੱਛਦੇ ਨੇ ਉਹ ਜੇ ਚਾਹੁੰਦੀ ਹਕੂਮਤ। ਜੀ ਜੀ ਜੀ। ਮੈਂ ਸਮਝ ਗਿਆ, ਮੈਂ ਸਮਝ ਗਿਆ ਤੁਹਾਡੀ ਗੱਲ। ਇਹ ਅੱਗੇ ਨਾਲ ਵੀ ਜਦੋਂ ਇਹ ਇੱਥੇ ਵਸਦੇ ਹਨ ਨਾ, ਉਹਨੂੰ ਮੁਹੱਬਤ ਜ਼ਿਆਦਾ ਉਹਨਾਂ ਲੋਕਾਂ ਸਿਖਾ। ਠੀਕ ਹੈ ਠੀਕ ਹੈ। ਸਿਖਾਣਾ ਖਾ ਠੀਕ ਹੈ ਠੀਕ ਹੈ। ਅੱਛਾ ਸ਼ਾਹ ਜੀ, ਕੋਈ ਆਪਣਾ ਸੰਗੀ ਬੇਲੀ ਜਿਹੜਾ ਨਾਲ ਤੁਹਾਡੇ ਸਕੂਲ ਪੜ੍ਹਦਾ ਸੀ ਉਸ ਵੇਲੇ, ਕੋਈ ਨਾਂ ਯਾਦ ਹੈ ਕਿਸੇ ਦਾ ਜਿਹੜਾ ਬੜਾ ਕੋਈ ਪੱਕਾ ਯਾਦ? ਗੁਰਮੁਖ ਸਿੰਘ। ਗੁਰਮੁਖ ਸਿੰਘ? ਅੱਛਾ। ਠਾਕਰ ਕੀ ਨਾਂ ਲਿਖਾਇਆ ਉਹਦਾ? ਕਿਆ ਉਹ ਠਾਕਰ ਜਿਹੜਾ ਹੈ? ਨਹੀਂ, ਠਾਕਰ ਦਾ ਕੌਣ ਨਾਂ ਲਿਖਾਣਾ? ਨਹੀਂ, ਉਹਦਾ ਪੁੱਤਰ ਸੀ ਇੱਕ, ਲਾਭ ਸਿੰਘ ਦਾ ਪੁੱਤਰ ਸਰਜੀਤ ਸੀ, ਇਹ ਪੜ੍ਹਦਾ ਹੁੰਦਾ ਸੀ। ਠਾਕਰ ਸਿੰਘ, ਜੀ ਜੀ। ਗੁਰਚਰਨ ਸਿੰਘ ਤੇ ਨਹੀਂ ਸੀ ਤੁਹਾਡਾ? ਗੁਰਚਰਨ ਸਿੰਘ ਉਹਦੇ ਪਿਓ ਦਾ ਨਾਮ ਸੀ ਠਾਕਰ ਸਿੰਘ। ਦਲੀਪ ਸਿੰਘ ਹੋਏਗਾ ਜੀ, ਮੈਨੂੰ ਨਹੀਂ ਪਤਾ। ਬਾਬਾ ਜੀ ਇਹ ਜਿਹੜਾ ਤੁਸੀਂ ਨਾਂ ਲਿਆ, ਜਿਹੜਾ ਤੁਸੀਂ ਨਾਂ ਲਿਆ, ਇਹਨਾਂ ਦੇ ਘਰ ਕਿਹੜੀ ਬਾਈ ਸਨ? ਐਡ ਆਪਣੀ ਸੰਗੀ ਦਾ ਪਹਾੜਾ ਦੇ ਬਾਈ ਘਰ ਸਨ? ਠੀਕ ਹੈ ਠੀਕ ਹੈ। ਨਹੀਂ, ਇਹਨਾਂ ਦੇ ਘਰ ਲੈਂਦੇ ਬਾਈ ਸਨ? ਨਹੀਂ ਇੱਥੋਂ ਪਹਾੜ ਸਾਡਾ ਕੋਠਾ ਸਾਈਆਂ ਛੱਟੀ ਬਿਲਕੁਲ ਬਿਲਕੁਲ ਸਾਈਆਂ ਛੱਠੀਆਂ ਉਹਨਾਂ ਦੀ ਤੇ ਸਾਡੀ ਦੀਵਾਰ ਇੱਕ ਸੀ।
ਜੀ ਠੀਕ ਹੈ। ਭਰਾ ਨੇ ਆਕੀ ਮਾਚੀ ਪਿੰਡ ਦੇ ਜਿਹੜਾ ਉਹਦੀਆਂ ਕਬਰਾਂ ਦੇ ਕੋਲ ਜਿਹੜਾ ਹਾਂ, ਰਾਹ ਠੀਕ। ਛਿੱਛਰ ਵਾਲੀ ਨੂੰ ਜਾਂਦਾ ਸੀ, ਜੀ ਜੀ ਉਹਦੇ ਲਾਗੇ ਸੀ। ਇਹ ਸਹੀ ਗੱਲ। ਉੱਥੇ ਉਹ ਪਿੰਡ ਦੇ ਵਿੱਚ ਬਹੁਤ ਵੱਡੀ ਮਤਲਬ ਚੂੜਿਆਂ ਦੀ ਠੱਠੀ ਸੀ। ਇਹ ਦੱਸਿਆ ਨਾ ਠੱਠੀ ਤੋਂ ਅੱਗੇ ਸੀ ਇਹ। ਤੇ ਦੂਸਰੇ ਇੱਕ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਮਤਲਬ ਚਾਚੇ ਤਾਂ ਭਰਾ ਹੀ ਲੱਗਦੇ ਨੇ, ਦਰਸ਼ਨ ਸਿੰਘ ਹੁਣੀ। ਉਹ ਕਹਿੰਦੇ ਸੀ ਕਿ ਜਿਹੜੇ ਸੈਯਦ ਪੀਰ ਜਾਨੀ ਸ਼ਾਹ ਦਾ ਮੇਲਾ ਕਰਵਾਉਂਦੇ ਨੇ ਉੱਥੇ ਆਪਣੇ ਭੇਜੋ ਕੀ, ਉਹਨਾਂ ਦੇ ਜਿਹੜੇ ਲੜਕੇ ਸਨ ਉਹ ਮੇਰੇ ਨਾਲ ਪੜ੍ਹਦੇ ਸਨ, ਪਰ ਮੈਨੂੰ ਉਹਨਾਂ ਚੋਂ ਕਿਸੇ ਦਾ ਨਾਂ ਜਿਹੜਾ ਉਹ ਯਾਦ ਤੇ ਮਤਲਬ ਨਾਂ ਯਾਦ ਕਰਦੇ, ਪਰ ਉਹ ਕਹਿੰਦੇ ਕਿ ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ। ਉਸ ਵੇਲੇ ਉਹ ਸਕੂਲ ਪੜ੍ਹਦੇ ਹਨ, ਉਹਨਾਂ ਦੀ ਉਮਰ 9-10 ਸਾਲ ਸੀ। ਤੇ ਹੋ ਸਕਦਾ ਉਹ ਸੈਯਦ ਜਿਹੜੇ ਉੱਥੇ ਬੰਦੇ ਹੁਣ ਵੀ ਸੇਵਾ ਕਰਦੇ ਹੋਣਗੇ, ਉਹਨਾਂ ਚੋਂ ਕੋਈ ਬੰਦਾ ਇਹਨੂੰ ਦਰਸ਼ਨ ਸਿੰਘ ਨੂੰ ਜਾਣਦਾ ਹੋਵੇਗਾ। ਦਰਸ਼ਨ ਸਿੰਘ ਜਿਹੜਾ ਹੈ ਉਹਦਾ ਕੱਦ ਛੋਟਾ ਜਿਹਾ ਤੇ ਬਹੁਤ ਹਾਈਟ ਨਹੀਂ ਉਹਦੀ, ਤੇ ਕਿਉਂਕਿ ਬਚਪਨ ਚ ਵੀ ਇਸੇ ਤਰ੍ਹਾਂ ਉਹਦੀ ਹਾਈਟ ਘੱਟ ਹੋਈ। ਦੂਸਰੀ ਗੱਲ ਜਿਹੜੇ ਮੇਰੇ ਮਾਮਾ ਜੀ ਨੇ, ਦਲੀਪ ਸਿੰਘ ਜੀ ਨੇ, ਇਹਨਾਂ ਨੂੰ ਜੇ ਆਪਣਾ ਖਾਦੂ ਜਿਹੜਾ ਮਰਾਸੀ ਸੀ ਉਹ ਇਹਨਾਂ ਦਾ ਦੋਸਤ ਸੀ, ਉਹ ਇਸ ਤਰ੍ਹਾਂ ਵੀ ਉਹਨਾਂ ਨੂੰ ਪਹਿਚਾਣ ਸਕਦਾ ਹੈ। ਉਹਨਾਂ ਦੇ ਛੋਟੇ ਹੁੰਦਿਆਂ 3-4 ਮਹੀਨੇ ਦੀ ਉਮਰ ਦੇ ਵਿੱਚ ਹੀ ਉਹਨਾਂ ਦੀ ਮਾਤਾ ਕੋਲੋਂ ਉਹਨਾਂ ਦੀ ਅੱਖ ਦੇ ਵਿੱਚ ਖੂਨ ਵੱਜ ਕੇ ਤੇ ਉਹਨਾਂ ਦੀ ਅੱਖ ਖਰਾਬ ਹੋ ਗਈ ਸੀ। ਤੇ ਬਚਪਨ ਚ ਨਿਆਣਿਆਂ ਨੂੰ ਯਾਦ ਹੁੰਦਾ ਹੈ ਕਿ ਕਿਹੜਾ ਮੇਰਾ ਦੋਸਤ ਸੀ, ਉਹਦੀ ਅੱਖ ਖਰਾਬ ਸੀ। ਸਹੀ ਗੱਲ। ਤੇ ਇਹ ਉਹਨਾਂ ਦੀ ਖਾਸ ਨਿਸ਼ਾਨੀ ਹੈ ਮਾਮਾ ਜੀ ਦੀ, ਕਿ ਉਹਨਾਂ ਦੀ ਸੱਜੀ ਅੱਖ ਦੇ ਜਿਹੜੀ ਉਹ ਖਰਾਬ ਹੈ, ਬਿਲਕੁਲ ਬੰਦ ਹੈ। ਮੇਰੀ ਨਾਨੀ ਜੀ ਕੋਲੋਂ ਖੂਨ ਵੱਜ ਗਈ ਸੀ ਤੇ ਉਹ ਅੱਖ ਦਾ ਪਾਣੀ ਨਿਕਲ ਗਿਆ ਸੀ। ਤੇ ਹੋਰ ਬਾਕੀ ਕੋਈ ਖਾਸ ਗੱਲਬਾਤ ਨਹੀਂ, ਕਿਉਂਕਿ 2-2.5 ਘੰਟੇ ਰਹੇ ਆ। ਤੇ ਮੈਂ ਤਾਂ ਫਿਰ ਵੀ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਹੋਰ ਕੋਈ ਖਾਸ ਗੱਲਬਾਤ ਦੱਸ ਦਿਓ ਕਿ ਜਿਹੜੀ ਉਹਨਾਂ ਨੂੰ ਉੱਥੇ ਜਾ ਕੇ ਆਰਾਮ ਦੇ ਨਾਲ ਮਿਲ ਜਾਵੇ। ਤੇ ਉਹ ਕਹਿੰਦੇ ਹਨ ਕਿ ਜਿਹੜੇ ਸਾਡੇ ਚਾਚੇ ਤਾਇਆਂ ਦੇ ਲੜਕੇ ਸਨ, ਆਪਣੇ ਜਿਹੜਾ ਲੰਬੜਾ ਦਾ ਟੱਬਰ, ਜੈਮਲ ਸਿੰਘ, ਹੀਰਾ ਸਿੰਘ, ਬਾਲ ਸਿੰਘ, ਸੱਦਾ ਸਿੰਘ, ਤਾਰਾ ਸਿੰਘ, ਕਿਉਂਕਿ ਹੀਰਾ ਹਾਂਜੀ ਖਾਦਮ ਜੀ ਥੋੜਾ ਜਿਹਾ ਮੇਰੇ ਕੋਲ ਹੱਥ ਮੇਰਾ ਹਿੱਲ ਗਿਆ ਤੇ ਤਾਂ ਕਰਕੇ ਮੇਰੀ ਜਿਹੜਾ ਰੁਕ ਗਈ ਸੀ। ਤੇ ਮੈਂ ਉਹਦੇ ਚ ਦੱਸਣਾ ਚਾਹੁੰਦਾ ਸੀ ਤੁਹਾਨੂੰ ਕਿ ਜਿਹੜਾ ਲੰਬੜਦਾਰਾਂ ਦਾ ਸੀ ਘਰ, ਇਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੇ ਸਨ। ਇਹਨਾਂ ਦੀ ਪੱਤੀ ਦੇ ਜਿਹੜੇ ਸੀ ਉਹ ਇਹਨਾਂ ਦੇ ਘਰਾਂ ਚੋਂ ਹੀ ਸਨ। ਤੇ ਜੈਮਲ ਸਿੰਘ ਦਾ ਲੜਕਾ ਹੀਰਾ ਸਿੰਘ ਦੇ ਕੋਲ 3 ਲੜਕੇ ਸਨ, ਬਾਲ ਸਿੰਘ, ਸੱਦਾ ਸਿੰਘ ਤੇ ਤਾਰਾ ਸਿੰਘ। ਇਹਨਾਂ ਚੋਂ ਜਿਹੜੇ ਸੱਦਾ ਸਿੰਘ ਤੇ ਤਾਰਾ ਸਿੰਘ ਸਨ ਉਹ ਕਾਫੀ ਮਸ਼ਹੂਰ ਸਨ ਇਸ ਪੱਖੋਂ ਕਿ ਮਤਲਬ ਲੜਾਈ ਝਗੜੇ ਕਿਉਂਕਿ ਸ਼ਰਾਬ ਚੰਗੀ ਕੱਢਦੇ ਹਨ ਉੱਥੇ, ਤੇ ਪੁਲਿਸ ਵਾਲਿਆਂ ਨੂੰ ਵਾਹ ਵੂ ਪਿਆ ਰਹਿੰਦੇ, ਇਸ ਕਰਕੇ ਸਾਰੇ ਪਿੰਡ ਚ ਇਹਨਾਂ ਦੀ ਮਸ਼ਹੂਰੀ ਸੀ। ਉਹ ਤੇ ਹੁਣ ਅੱਜ ਕੱਲ ਇਹਨਾਂ ਨੇ ਇਹਨਾਂ ਦੀ ਇੱਥੇ ਵੀ ਕਾਫੀ ਮਸ਼ਹੂਰੀ ਹੈ। ਇਸ ਕਰਕੇ ਮੇਰੇ ਖਿਆਲ ਤੁਹਾਨੂੰ ਆਪਣੇ ਆਪ ਹੀ ਕਿਸੇ ਨਾ ਕਿਸੇ ਗੱਲ ਦਾ ਉੱਥੋਂ ਪਤਾ ਲੱਗ ਜਾਣਾ ਕਿ ਬੰਦੇ ਬੜੇ ਮਾਰ ਖੋਰੇ ਸਨ, ਸੱਦਾ ਸਿੰਘ ਵੀ ਤੇ ਤਾਰਾ ਸਿੰਘ। ਤੇ ਹੁਣ ਤੇ 5-6 ਸਾਲ ਹੋ ਗਏ ਇਹਨਾਂ ਦੀ ਡੈਥ ਹੋ ਗਈ ਦੋਨਾਂ ਦੀ। ਤੇ ਬਹੁਤ ਜਵਾਨ ਸੀ, ਜਿੱਦਾਂ ਤਾਰਾ ਸਿੰਘ ਜਿਹੜੇ 6 ਫੁੱਟ 4 ਇੰਚ ਦੇ, ਸੱਦਾ ਸਿੰਘ ਥੋੜੇ ਛੋਟੇ ਕੱਦ ਸੀ, ਪਰ ਦੋਨੇ ਬੜੇ ਦਲੇਰ ਸਨ, ਕਿਉਂਕਿ ਅਸੀਂ ਤੇ ਆਪ ਦੇਖੇ। ਹੋਰ ਬਾਕੀ ਸਭ ਠੀਕ ਠਾਕ ਹੈ। ਜਦੋਂ ਤੁਸੀਂ ਉੱਥੇ ਜਾਓਗੇ ਤੇ ਉਸੇ ਘਰ 'ਚ ਕਿਸੇ ਦੇ ਨਾਲ ਗੱਲ ਕਰੋਗੇ, ਕਿਸੇ ਪੁਰਾਣੇ ਬੰਦੇ ਨਾਲ, ਤੇ ਜ਼ਰੂਰ ਦੱਸਣਗੇ ਕਿ ਬੰਦੇ ਬੜੇ ਮਤਲਬ ਖੂਨਖਾਰ ਬੰਦੇ ਸਨ। ਹੋਰ ਸਭ ਠੀਕ ਠਾਕ ਹੈ ਜੀ। ਬਾਕੀ ਜਦੋਂ ਵੀ ਜਾਓਗੇ ਉਦੋਂ 1 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਮੈਨੂੰ ਮਾੜਾ ਜਿਹਾ ਮੈਸੇਜ ਜ਼ਰੂਰ ਕਰ ਦਈਓ, ਤਾਂ ਕਿ ਕਈ ਵਾਰੀ ਕੋਈ ਖਾਸ ਗੱਲ ਹੋਰ ਮਿਲ ਸਕਦੀ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਨਾਨਕੇ ਅੱਛਾ ਇਹਨਾਂ ਦਾ ਪ੍ਰੇਮ ਹੈ, ਉਹ ਦੱਸ ਰਿਹਾ। ਹਾਂਜੀ ਜੀ ਸ਼ਾਹ ਜੀ, ਤੁਸੀਂ ਨਾਂ ਸੁਣੇ, ਇਹਨਾਂ ਦੀ ਗੱਲਬਾਤ ਸੁਣੀ, ਤੇ ਕੀ ਕੋਈ ਕਹਿਣਾ ਚਾਹੋਗੇ? ਤੁਸੀਂ ਜਾਣਦੇ ਹੋਣਾ ਇਹਨਾਂ ਦਾ ਘਰ ਬੁਆ ਕਿੱਥੇ ਸਨ? ਆਹੋ ਇਹ ਜਾਣਦੇ ਆ। ਮੈਂ ਸਿਫਤ ਕੀ ਕਰੀ, ਉਹ ਨਹੀਂ ਸਿਫਤ ਕੀਤੀ ਉਹਨਾਂ ਦੀ। ਮੈਂ ਤਾਂ ਸਹੀ ਉਹ ਹੁਣ ਤਾਂ ਇਹ ਭਨੇਵੇਂ ਹੋਏ। ਜੀ ਠੀਕ। ਕਹਿੰਦੇ ਨੇ ਜੀ ਸਾਡੇ ਘਰ ਲਹਿੰਦੇ ਪਾਸੇ ਘਰ ਸੀ, ਛੱਪੜ ਵਾਲੇ ਪਾਸੇ, ਉਹਦੇ ਕੋਲ ਇੱਕ ਮੰਦਿਰ ਸੀ ਹਨੂਮਾਨ ਦਾ, ਉੱਥੇ ਭੈਰੋਂ ਦੀ ਫੋਟੋ ਲੱਗੀ ਹੁੰਦੀ ਸੀ, ਤੇ ਛੋਟੇ ਬੱਚਿਆਂ ਸੀ ਹੁਣ ਉੱਥੇ ਜਾਣਾ ਨਾ ਤੇ ਇੱਕ ਦੂਸਰੇ ਨੂੰ ਡਰਾਉਣਾ। ਨਹੀਂ
ਹਾਂ ਇਹ ਭੁੱਲ ਗਿਆ। ਉਹ ਮੰਦਰ ਪਿੰਡ ਦੇ ਵਿਚਕਾਰ ਸੀ। ਬਾਬਾ ਜੀ ਇੱਥੋਂ ਜਦੋਂ ਉੱਠ ਕੇ ਗਏ ਨੇ ਨਾ ਛੋੜੀਆਂ ਸ਼ੇਰੀਆਂ ਪਿੰਡ ਸ਼ੇਰ ਗੁਰਦਾਸਪੁਰ ਦੇ ਵਿੱਚ। ਉਹ ਇੱਕਦਮ ਦੱਸ ਰਿਹਾ ਗੱਲ ਹਾਂਜੀ ਜਿਹੜੀ ਕਨੂਜਿਆ ਨਹੀਂ ਕਰਨੀ ਚਾਹੀਦੀ ਹੈ। ਚਿੱਤੂ ਹੀ ਸਨ। ਅਸਾਂ ਉਹਨੂੰ ਚਿੱਠੀਆਂ ਮੇਰੇ ਪਿਓ ਨੇ ਪਾਈਆਂ, ਉਹਨੇ ਜਵਾਬ ਨਹੀਂ ਦਿੱਤਾ ਕੋਈ। ਅੱਛਾ ਅੱਛਾ ਵੇਖੋ ਨਾ ਚਿੱਠੀ ਦੀ ਜਾਂਦੀ ਆਉਂਦੀ ਸੀ ਨਾ ਉਹਦੀ ਉਹ ਇੱਕ ਨੂੰ ਕੰਮ ਪਿਆ ਸੀ, ਉਹਦੀ ਜ਼ਮੀਨ ਨਹੀਂ ਗਈ। ਉਹ ਸਾਡੇ ਦੂਜੇ ਘਰ ਦਾ ਲੱਗਦਾ ਸੀ ਨੇੜਿਓ, ਦੂਜਾ ਘਰ ਠੀਕ ਹੈ ਦਾ ਠੀਕ ਹੈ ਉਹ ਫਿਰ ਹਾਂ ਜਮਾਬੰਦੀ ਤੋਂ ਲੱਗ ਮੇਰੇ ਪਿਓ ਨੇ ਕੱਲਿਆ ਸੀ ਸਭ ਕੁਝ। ਜੀ ਠੀਕ ਹੈ ਠੀਕ ਹੈ। ਅੱਛਾ ਅੱਛਾ ਮੈਨੂੰ ਇੱਕ ਗੱਲ ਗੁਰਦੁਆਰਾ ਹੈ ਸੀ ਜੀ ਅੱਛਾ ਇੱਕ ਸੀ ਦੋ ਇੱਕੋ ਹੀ ਸੀ ਠੀਕ ਹੈ ਉਹ ਬੜਾ ਔਖਾ। ਠੀਕ ਹੈ ਅੱਛਾ ਇੱਕ ਗੁਰਦੁਆਰਾ ਤੁਸੀਂ ਵੇਖਿਆ ਤੇ ਮਸਜਿਦਾਂ ਕਿੰਨੀਆਂ ਵੇਖੀਆਂ 47 ਤੋਂ ਪਹਿਲੇ 2 ਮਸਜਿਦਾਂ ਸਨ ਤੇ ਸਹੀ ਆਪਦਾ ਆਪਣਾ ਉਸ ਵੇਲੇ ਲੋਕ ਆਪਣੇ ਆਪਣੇ ਮਜ਼ਹਬ ਆਹੋ, ਨਮਾਜ਼ ਨੂੰ ਪੜ੍ਹਦੇ ਕਿਸੇ ਗੱਲ ਨੂੰ ਲੈ ਕੇ ਕੋਈ ਝਗੜਾ ਤੇ ਨਹੀਂ ਸੀ ਨਾ। ਸ਼ਾਹ ਜੀ ਹੁੰਦਾ ਸੀ ਨਾ ਕਿ ਬਾਅਦ ਪਿੰਡਾਂ 'ਚ ਮੈਂ ਬਹੁਤ ਸਾਰੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਅੱਛਾ ਅੱਛਾ ਸਿਰਫ ਇਹ ਸੀ ਕਿ ਜਿਹੜਾ ਮੇਰਾ ਮਤਲਬ ਮੈਂ ਉਹਦੇ ਘਰ ਬੰਦਾ ਜੋ ਇੱਕ ਦੇ ਨਾਮ ਲੈਣਾ ਹੈ ਇੱਕ ਦੂਸਰੇ ਨੂੰ। ਅੱਛਾ ਅੱਛਾ ਤੂੰ ਕੀ ਕਰਨਾ? ਜਿੱਥੇ ਕੋਈ ਲੱਗਾ ਆਪਣੇ ਲੱਗਾ ਠੀਕ ਕੁਰਬਾਨੀਆਂ ਪੈ ਦੇਣ ਕੋਈ ਐਸੀ ਗੱਲ ਨਹੀਂ ਜੀ ਕੋਈ ਉਹਨਾਂ ਦਾ ਠੀਕ ਜ਼ੋਰ ਸੀ ਕੁਰਬਾਨੀਆਂ ਦੇਣ ਦੇਣਗੇ। ਅੱਛਾ ਉਹ ਸੋ ਸਾਡੇ ਗੱਲ ਕਰਦੇ ਨੇ ਵੀ ਜੇ ਬਾਂਗ ਨਹੀਂ ਨਾ ਮਿਲਦੀ ਹਾਂ। ਤਾਂ ਉਹਨਾਂ ਦੀ ਗੱਲ ਕਰ ਕੀ ਆ ਜੀ ਬਾਂਗ ਨਹੀਂ ਮਿਲੀ। ਹਾਂ ਇੱਕ ਦੂਸਰੇ ਨੂੰ ਉਹ ਨੇੜੇ ਹੈ ਨਾ ਘਰ ਉਹਨਾਂ ਦੇ ਨਾਲ ਨਾਲ ਇਮਦਾਦ ਕਰ ਜਾਣਾ ਜਾਓ ਜੀ ਜੀ ਦੁੱਧ ਦਾ ਤੁਸੀਂ ਹੋਇਆ ਕੋਈ ਤਾਂ ਇਮਦਾਦ ਕਰਨੇ ਜੀ ਜੀ ਇਸ ਤਰ੍ਹਾਂ ਠੀਕ ਹੈ, ਮੈਂ ਠੀਕ ਹੈ, ਸਹੀ ਸਹੀ ਬਹੁਤ ਵਧੀਆ। ਤੇ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਮੇਲਾ ਲੱਗਦਾ ਸੀ ਬਾਬੇ ਜਾਨੀ ਸ਼ਾਹ ਹਾਂ, ਦਾ ਲੱਗਦਾ। ਠੀਕ ਹੈ ਉਸ ਵੇਲੇ ਲਾਮ ਦੇ ਪਿੰਡ ਵੀ ਆਉਂਦੇ ਸਨ ਮੇਲਾ ਸ਼ੇਲਾ ਵੇਖਣ। ਬੜੀ ਦੂਰ ਉਦੋਂ ਬਹੁਤ ਆਉਂਦੇ ਬਹੁਤੇ ਆਉਂਦੇ ਸਨ ਉਦੋਂ ਅੱਛਾ ਗਵਈਏ ਸ਼ਵਈਏ ਵੀ ਆਣੇ ਕੰਨੀਆਂ ਉਸ ਕੋਈ ਵੇਲੇ। ਆਉਂਦੀਆਂ ਨਾ ਜੋ ਅੱਛਾ। ਕੰਜਲੀ ਹੋਣੀ ਉਸ ਵੇਲੇ ਕਿਹੜਾ ਕੋ ਮਸ਼ਹੂਰ ਸੀ ਆਪਣਾ ਗਵਈਆ ਜਿਹੜਾ ਆਂਦਾ ਸੀ ਇਹ ਨਾ ਪਤਾ ਕਿਉਂ ਜੀ ਬਾਬਾ ਜੀ ਨਾ ਜੀ ਹਾਂ ਮੈਨੂੰ ਨਹੀਂ ਪਤਾ ਮੈਂ ਝੂਠ ਮਾਰਾਂ ਮੈਂ ਨਹੀਂ, ਉਸ ਵੇਲੇ ਉਂਜੀ ਆਖੜਾ ਨਾਂ ਲਿਆ ਨੈਲ ਸੈਨ ਕੋਟੀਆ ਸੀ ਕੋ ਨੈਲ ਸੈਨ ਕੋਟੀਆ ਆਹ ਹੈ ਸੀ ਹੈ ਨਾ? ਹੈ ਸੀ ਉਹ ਉਹ ਬੜਾ ਬੁੱਢਾ ਮਸ਼ਹੂਰ ਜੋ ਹਾਂ ਸੀ। ਵੇਖਿਆ ਨਾ ਹਾਂ। ਉਹ ਬੁੱਢਾ ਹੋ ਗਿਆ ਸੀ ਅੱਛਾ ਉਹ ਇਸ ਮਸ਼ਹੂਰ ਉਹ ਸਾਡੇ ਉਹ ਇਸ ਗਾਉਂ ਨਹੀਂ ਆਇਆ ਜੀ ਰਾਸ਼ੀ ਨੇ ਕਿ ਪਸੂ ਪਰ ਆਹੋ ਇਹ ਨਾ ਭਾਗ ਹੈ ਆਹ ਉਹ ਨਹੀਂ ਉਹ ਹੁਣ ਆਏ ਨੇ ਤਾਂ ਕਹਿੰਦੇ ਜੀ ਜੀ ਉਹ ਇਹ ਕੰਜਲੀ ਜ਼ਿਆਦਾ ਹੁੰਦੀਆਂ ਅੱਛਾ ਅੱਛਾ ਹੁੰਦੇ ਤਾਂ ਫੇਰ ਸੀ ਨਾ ਠੀਕ ਹੈ ਵੱਡਾ ਕੋਨੇ ਨਾ ਤੇ ਅੱਛਾ ਬਾਬਾ ਜੀ ਇੱਕ ਗੱਲ ਦੱਸੋ ਹੁਣ ਇੱਕ ਗੱਲ ਦੱਸੋ ਦੱਸਦੇ ਰਹੇ ਨਾ ਜਦੋਂ ਸੁਣੀ ਜਾਂਦਾ ਜੀ ਜੀ ਜਦੋਂ 47 ਆਈਏ ਹਾਂਜੀ ਉਹਨਾਂ ਨੂੰ ਪਤਾ ਚੱਲ ਗਿਆ ਕਿ ਸਾਡਾ ਹੁਣ ਇਹ ਵਤਨ ਨਹੀਂ ਰਿਹਾ ਨਾ, ਨਾ। ਤੇ ਫਿਰ ਕੀ ਕਿਹੜਾ ਟਾਈਮ ਸੀ ਉਹ ਉਹਨਾਂ ਨੇ ਨੁਕਸਾਨ ਛੱਡਿਆ? ਕਰਕੇ ਗਏ ਹਨ ਨੁਕਸਾਨ ਕਰਕੇ ਗਏ ਸੀ ਹਾਂਜੀ ਅੱਛਾ ਅਰ ਉਹਨਾਂ ਬੀਬੀ ਇੱਕ ਕੁਰਾਨ ਪੜ੍ਹਦੀ ਵੱਡੀ ਸੀ ਅੱਛਾ ਇੱਕ ਦੋ ਹੋਰ ਵੱਡੇ ਹਨ ਹੂੰ ਤੇ ਉਹ ਜਥਾ ਬਣ ਕੇ ਤੇ ਪਿਆ ਸੀ ਪਿੰਡਾਂ ਦੇ ਸਾਡੇ ਪਿੰਡ ਤੇ ਜਿਹੜਾ ਮੁਸਲਮਾਨ ਹੈ ਹੀ ਕੋਈ ਨਹੀਂ ਕੰਮੀ ਸ਼ਮੀ ਨੂੰ ਨਸ ਭੱਜ ਗਏ ਹੂੰ ਸਾਡਾ ਘਰ ਸੀ ਤੇ ਘੋਰ ਸੀ ਅਸੀਂ ਵੀ ਨਸ ਗਏ ਕਿਤੇ ਮੇਰਾ ਪਿਓ ਸੀ ਮੈਂ ਏਡਾ ਕੁ ਤੁਸੀਂ ਵੀ ਸਾਈਡ ਤੋਂ ਹੋ ਗਏ ਕਿ ਭਾਈ ਨਸ ਗਏ ਜੀ ਕਿ ਡਰਦੇ ਹਾਂ 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 ਠੀਕ ਉਹਨਾਂ ਕੋਲ ਕਿਉਂਕਿ ਉਸ ਜੋ ਉਸ ਕਤਲ ਦੀ ਹੋਇਆ ਨਾ ਮੈਨੂੰ ਕਤਲ ਕਰਦਾ ਪਿੰਡ ਨੂੰ ਅੱਛਾ। ਅੱਗਾਂ ਲਾਤੀਆਂ ਹਾਂ ਹਾਂ ਨਹੀਂ ਇਹ ਜੀ ਫਿਰ ਉਹਨਾਂ ਹੋਰ ਕੰਮ ਨਹੀਂ ਕੀਤਾ ਸੀ। ਅੱਛਾ ਦੱਸੋ ਪੀਰਾਂ ਦੇ ਵੀ ਚੜਾਈ ਕੀਤੀ ਸੀ ਸ਼ਰਮਿੰਦੇ ਤਾਂ ਹਨ ਤਾਂ ਚਿੱਠੀ ਨਹੀਂ ਪਾਉਂਦੇ ਜਿਹੜੇ ਬੰਦੇ ਨੇ ਨੇਕੀ ਕੀਤੀ ਹੋਏ ਉਹ ਕਿਉਂ ਨਹੀਂ ਕਰਦਾ ਉਹ ਕੰਮ ਹੁਣ ਤਾਂ ਮੈਂ ਗੁਰ ਦੀ ਗੱਲ ਦਾ ਚੱਲ ਹਾਂ ਉਹਨਾਂ ਫੱਟੇ ਧਰ ਛੜੇ ਹਨ ਗਾਈਆਂ ਦੇ ਤੇ ਇਹਨਾਂ ਨੂੰ ਵੜ ਚੜਿਆ ਅੱਛਾ ਸਾਰੇ ਟੱਬਰ ਨੂੰ ਅੱਛਾ ਵੇਖੋ ਜੀ ਉਹ ਫਿਰ ਇੱਕ ਸਿੱਖ ਸੀ ਅੱਛਾ ਉਹ ਬੜਾ ਅੱਛਾ ਸਿੱਖ ਸੀ ਪੀਂਦਾ ਸ਼ਰਾਬ ਸੀ ਅੱਛਾ ਤੇ ਕਈ ਧੀ ਭੈਣ ਆਈ ਤੇ ਕੰਨਾਂ ਲੱਗ ਜਾਂਦਾ ਅੱਛਾ ਤੇ ਪੀਰਾਂ ਨੂੰ ਬੜਾ ਚੰਗਾ ਜਾਣਦਾ ਸੀ ਉਹਨੇ ਫਿਰ ਕਿਤੋਂ ਦੀ ਆ ਕੇ ਤੇ ਪੀਰਾਂ ਨੂੰ ਆਖਿਆ ਸਰਕਾਰ ਤੁਸੀਂ ਨਾ ਆਪਣੇ ਬੱਚੇ ਪੁੱਛੇ ਲੱਗ ਕੇ ਨਿਕਲ ਜਾਓ ਇੱਥੋਂ। ਅੱਛਾ ਤੇ ਉਦੋਂ ਸੌਣ ਭਾਦਰੋਂ ਸੀ ਤੇ ਪਾਣੀ ਸੀ ਜੀ ਜੀ ਬਾਰਿਸ਼ਾਂ ਵੀ ਬੜੀਆਂ ਬੜੀਆਂ ਬਾਰਿਸ਼ਾਂ ਵਿੱਚ ਪਾਣੀ ਸੀ ਇਹ ਫਿਰ ਉਹਨੇ ਦੱਸਿਆ ਕਿ ਪੀਰ ਨਿਕਲ ਗਏ ਇੱਥੋਂ ਹੂੰ ਹੂੰ ਨਹੀਂ ਇਹ ਫਿਰ ਚਾਹੇ ਨਿਕਲ ਗਏ ਨਾ ਇਹਨਾਂ ਦੀ ਵਧੀ ਸੀ ਜੀ ਇਹ ਫਿਰ ਟੁਰ ਗਏ ਰਾਤੋਂ ਰਾਤ ਨਿਕਲ ਗਏ ਉਹ ਫਿਰ ਸ਼ਰਾਬਾਂ ਪੀਂਦੇ ਰਹੇ ਤੇ ਉਹ ਹੱਥ ਪੋਜਾਣ ਦੇ ਆਈ ਕਰ ਦਿਹਾੜੀ ਚਲੇ ਗਏ ਫਿਰ ਦਿਹਾੜੀ ਚਲੇ ਗਏ ਫਿਰ ਉਹਨਾਂ ਕਿਹੜਾ ਪਿੰਡ ਜਾਣਾ ਬਾਬਾ ਜੀ ਉਹ ਗਏ ਘਰੋਂ ਉਹ ਜਿਹੜਾ ਦੱਸਿਆ ਤੁਸੀਂ ਜਿਸ ਸਿੱਖ ਦਾ ਨਾਮ ਲਿਆ ਉਹਦਾ ਨਾਮ ਤੁਸੀਂ ਦੱਸ ਸਕਦੇ ਸਰਦਾਰ ਕੀ ਤਾਰਾਪਾਲ ਸਿੰਘ ਅੱਛਾ ਜਿਨ੍ਹਾਂ ਨੇ ਸੂਰ ਸਨ ਦੋਵੇਂ ਭਰਾ ਪਿੰਡ 'ਚ ਕੋਈ ਚਿੜੀ ਨਹੀਂ ਫੜਕਦੀ ਬਾਬਾ ਜੀ ਜਿਹਨੇ ਖਬਰ ਦਿੱਤੀ ਸ਼ਾਹਰਾਂ ਨੂੰ ਕਿ ਇਸ ਤਰ੍ਹਾਂ ਇਹਨਾਂ ਨੇ ਇਹ ਪਲਾਨ ਕੀਤਾ ਵੇ ਆ ਗਿਆ। ਸਲਾਹ ਉਹ ਲੰਬੜਦਾਰ ਸੀ ਗੁਰਬਖਸ਼ ਸਿੰਘ ਜੀ ਦਾ ਅੱਗੇ ਦੱਸਿਆ ਸ਼ਾਰ ਉਹਨੇ ਦੱਸਿਆ ਆਪ ਗੁਰਬਚਨ ਸਿੰਘ ਨਾਮ ਸੀ ਨਹੀਂ ਗੁਰਬਖਸ਼ ਸਿੰਘ ਅੱਛਾ ਅੱਛਾ ਗੁਰਬਖਸ਼ ਸਿੰਘ ਹਾਂ ਹੋਇਆ ਜਾਂ ਗੁਰਮੁਖ ਸਿੰਘ ਹੋਏਗਾ ਉਹ। ਨਹੀਂ ਨਹੀਂ ਉਹ ਜਿਹੜਾ ਤੋਂ ਨਾਂ ਲਿਆ ਲੜਕੇ ਨਾਲ ਤੇਜਾ ਸਿੰਘ ਸੀ ਅੱਛਾ ਕਰਦਾ ਹੀ ਬੱਚਾ ਸੀ ਉਹਨਾਂ ਦਾ ਹੂੰ, ਹੂੰ। ਉਹਨਾਂ ਬਜ਼ੁਰਗਾਂ ਨੇ ਬਹੁਤੇ ਵੇਖੇ ਨੇ ਉਹ ਵੱਡੇ ਜੀ ਜੀ ਚੇਤਾ ਯਾਰ ਜੀ ਠੀਕ ਹੈ ਠੀਕ
ਸਹੀ। ਅੱਛਾ ਬਾਬਾ ਜੀ, ਅਸੀਂ ਹੁਣ ਮਿਲਣਾ ਵੇ ਬਾਬਾ ਆਪਣਾ ਖਾਦਮ ਨੂੰ, ਬਾਬੇ ਖਾਦਮ ਨੂੰ। ਐਸਾ ਕਰਿਓ, ਨਹੀਂ ਬਿਮਾਰ, ਬਸ ਉਹਨਾਂ ਦੀ ਇੱਕ ਦੋ ਤਸਵੀਰ, ਉਹਨਾਂ ਨੂੰ ਜਿਹੜਾ ਹਾਣੀ ਸੀ ਤਸਵੀਰ ਲਾ ਲਿਓ। ਹਾਂ ਤਸਵੀਰ ਬਸ ਇੰਨੇ ਜੋ ਗਈ ਹੁਣ ਬਸ ਉਹ ਬਿਮਾਰ ਪਿਆ ਤੇ ਇੱਕ ਬੱਚਾ ਨਾਲ ਲੈ ਜਾਓ। ਸਾਰੀ ਦੁਨੀਆ ਦਾ ਘਰ ਛੋਟਾ ਜਿਹਾ, ਨਹੀਂ ਤੂੰ ਰਹੋ ਜੀ ਜੀ। ਉਹ ਨਾਲ ਸਾਰਾ ਪਿੰਡ ਇਕੱਠਾ ਹੋ ਕੇ ਘਰ ਜਾ ਵੜਿਆ ਜੀ। ਨਹੀਂ ਇਹ ਤੇ ਹੁੰਦੇ ਨੇ ਪਿੰਡਾਂ ਲੋਕ ਛਦਾਈ, ਤੁਹਾਨੂੰ ਪਤਾ ਨਾ। ਬਿਲਕੁਲ ਉਦੋਂ ਬਾਂਦਰੀ ਆਈ ਤੇ ਜਾ ਕੇ ਲੈ ਆਈ। ਉਹਦਾ ਘਰ ਛੋਟਾ ਹੀ ਮੀਜ਼ ਆ। ਹਾਂ ਮਤਲਬ ਕਿ ਜੋ ਹੋ ਗਿਆ ਉਹਦੀ ਤਾਂ ਭਰਪਾਈ ਨਹੀਂ ਸੀ ਕਰ ਸਕਦੇ। ਹਾਂ ਠੀਕ ਹੈ, ਅੱਗੂ ਸਮਝ ਸਾਨੂੰ ਤੀਸਰੀ ਨਸਲ ਆ ਗਈ ਹੈ, ਮਤਲਬ ਪੋਤਰੇ ਕਹਿ ਲੋ, ਪੜਪੋਤਰੇ ਤੁਸੀਂ ਕਹਿ ਲੋ, ਉਹਨਾਂ ਦਾ ਦਿਲ ਕਰਦਾ ਪਿੰਡ ਭੇਜੋ ਕੀ ਵੇਖਣ ਦੇ ਆਪਣਾ ਬਜ਼ੁਰਗਾਂ ਨੂੰ। ਉਹ ਇੱਥੇ ਆਉਂਦੇ ਨੇ, ਆਖਿਆ ਹੀ ਆਓ ਤੁਸੀਂ ਅੱਛਾ ਉਹਨਾਂ ਨੂੰ ਦਾਵਤ ਦਿੱਤੀ ਸੀ। ਜੀ ਜੀ। ਉਹ ਜਿਹੜਾ ਹੈ ਨਾ ਆਪਣਾ ਜੀਤ ਸਿੰਘ, ਉਹਨੇ ਕੱਲੀਆਂ ਨੇ ਚਿੱਠੀਆਂ। ਅੱਛਾ। ਤੇ ਸਾਡੇ ਹੁਣ ਅੱਲਾ ਨੂੰ ਪਿਆਰਾ ਇੱਕ ਬੰਦਾ ਹੋ ਗਿਆ ਤੇ ਹੋਇਆ ਸੀ ਇੰਡੀਆ ਦਾ। ਦੇਖੋ ਹੁਣ ਇੱਕ ਬੰਦਾ ਇੰਡੀਆ ਦਾ, ਉਹ ਪਿੰਡ ਦਾ ਹੀ ਨਹੀਂ, ਉਹ ਉਹਨਾਂ ਨੂੰ ਸਿੱਖਣ ਦੀ ਪਤਾ ਵੀ ਕੌਣ ਹੈ ਤੇ ਕੌਣ ਨਹੀਂ। ਸਾਡੇ ਰਿਸ਼ਤੇਦਾਰ ਹਨ, ਜੇ ਸਹੀ ਪੁੱਛੋ ਤੇ ਪਹਿਲਾਂ ਉਹ ਸੁਬਾ ਯਾਰ ਮਾਨਣਾ ਗੱਲ ਮੂੰਹ ਪੈਣਾ ਤੇ ਗੱਲ ਚੰਗੀ ਕਰੀ ਉਹ ਮੈਂ ਦੱਸ ਵੀ ਉਹਨਾਂ ਨੂੰ। ਉਹ ਜੀ ਜਨਾਬ ਇਸ ਤਰ੍ਹਾਂ ਹੋਇਆ ਭਾਈ, ਅਸੀਂ ਕਿਹੜਾ ਛੋੜ ਛੋੜੋ ਜੀ ਜੀ। ਅੱਛਾ ਕੀ ਮੈਂ ਗੱਲ ਕਰਦਾ ਹੁੰਦਾ, ਕੋਈ ਅਜੀਤ ਸਿੰਘ ਵਾਲੀ ਜਿਹੜੀ ਚਿੱਠੀਆਂ ਆਪਣਾ ਚਿੱਠੀਆਂ ਆਈਆਂ ਨਾ, ਉਹ ਸਾਡੇ ਇੱਕ ਡਾਕੀਆ, ਅੱਛਾ ਉਹਨੇ ਐਸਾ ਕੰਮ ਕੀਤਾ ਵੀ ਸਾਖ ਹੀ ਮੇਰਾ। ਅੱਛਾ। ਉਹ ਜਿਹੜਾ ਲੱਗਦਾ ਸੀ ਨਾ, ਉਹ ਮੇਰੇ ਪੋਸਰੇ ਲੱਗਦੇ ਨੇ। ਅੱਛਾ ਨਹੀਂ ਜੀ। ਉਹਨਾਂ ਚਿੱਠੀ ਬੜੀ ਮੰਗੀ ਵੀ ਯਾਰ ਸਾਨੂੰ ਚਿੱਠੀ ਦੇ ਹੜ। ਉਹ ਫਿਰ ਉਹਨੇ ਨਾ ਦਿੱਤੀ ਉਹਨਾਂ ਚਿੱਠੀ। ਉਹਨੂੰ ਫਿਰ ਚਿੱਠੀ ਪਾਈ ਤੇ ਉਹਨੇ ਆਖਿਆ ਮੈਂ ਆ ਜਾਂਦਾ ਵੀ ਮੈਂ ਹੁਣ ਕਮਜ਼ੋਰ ਹੋ ਗਿਆ। ਜੀਤ ਸਿੰਘ ਆਖਦਾ, ਉਹ ਮੁੰਡਾ ਹੀ ਤੁਹਾਡੇ ਵਿੱਚੋਂ ਗਿਆ ਇਥੋਂ। ਜੀ ਜੀ। ਤੇ ਉਹਨੇ ਆਖਿਆ ਮੈਂ ਹੁਣ ਖੁੰਡੀ ਨਾਲ ਟੁਰਨਾ ਤੇ ਕਮਜ਼ੋਰ ਹੋ ਗਿਆ। ਉਹ ਫਿਰ ਆਇਆ ਨਹੀਂ ਸੀ, ਉਹਨੇ ਦਾਵਤ ਦਿੱਤੀ। ਹੁਣ ਉਹ ਜੀ ਜਿਹਦੀ ਮਰਜ਼ੀ ਆਏ ਇੱਥੇ ਕੋਈ ਡਰੇ, ਅੱਲਾ ਦੀ ਮਿਹਰ ਨਾਲ ਲੋਕੀ ਹੱਥਾਂ ਚੁੱਕਣ। ਜੀ ਜੀ ਠੀਕ ਹੈ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਉਸ ਵੇਲੇ ਨੇ ਯਾਦਾਂ ਨੂੰ ਤਾਜ਼ਾ ਕੀਤਾ, ਜੋ ਕੁਝ ਤੁਸੀਂ ਆਪਣੇ ਬਜ਼ੁਰਗਾਂ ਕੋਲ ਸੁਣਿਆ, ਸਾਨੂੰ ਸਾਰਾ ਕੁਝ ਦੱਸਿਆ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਸਾਡੇ ਜ਼ਰੂਰ ਦੁਆ ਕਰੇ, ਤੁਹਾਡੀ ਮਿਹਨਤ ਕਾਮਯਾਬ ਕਰੇ ਜੀ। ਆਮੀਨ। ਅੱਲਾਹ ਪਾਕ ਹੈ।